ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਅਹਿਮ ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ ਲਵਾਂਗੇ ਉਹਨਾਂ ਦੀਆਂ ਟਿੱਪਣੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਪਾਉਂਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ 408 272 5200 ਤੇ ਕਾਲ ਕਰ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਭਰੋਸੇਯੋਗਤਾ ਦਾ ਦੂਜਾ ਨਾਂ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤੇ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀ ਰੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਵੇਕਰਸਫੀਲਡ, ਜੀਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇੱਥੋਂ ਬਦਲਵਾ ਸਕਦੇ ਹੋ। ਨਿਮਾ ਸਹੂਲਤਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਲੋਕੇਸ਼ਨ ਸੈਂਤਾ ਨੇਲਾ ਦੀ ਨੰਬਰ ਹੈ ਜੀ 209 277 0113। ਟਰੱਕਾਂ ਦੀ ਵਧੀਆ ਸਿਖਲਾਈ ਦਿੰਦੇ ਨੇ ਵੈਸਟ ਕੋਸਟ ਟਰੱਕ ਸਕੂਲ ਵਾਲੇ ਜੀਤ ਟਵਾਲ। ਸੰਪਰਕ ਕੀਤਾ ਜਾ ਸਕਦਾ 559 800 0590 ਤੇ ਸੈਂਟਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 855 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਜੁੜਦੇ ਮਿੰਟੂ ਗੁਰਸਰੀਆ ਜੀ ਦੇ ਨਾਲ। ਉਸ ਤੋਂ ਬਾਅਦ ਖਬਰਾਂ ਤੇ ਉਹਨਾਂ ਤੇ ਟਿੱਪਣੀਆਂ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ, ਵਿਧਾਨ ਸਭਾ ਤੋਂ ਸ਼ੁਰੂਆਤ ਕਰ ਲਗੇ। ਸਰਬਸੰਮਤੀ ਨਾਲ ਹੀ ਪਾਸ ਹੋ ਗਿਆ ਜੀ ਕਹਿੰਦੇ 1 MLA ਤੇ 1 ਪੈਨਸ਼ਨ ਵਾਲਾ ਬਿੱਲ। ਹਾਂਜੀ ਹਾਂਜੀ, ਦੇਖੋ ਇਹ ਤਾਂ ਹੋ ਹੀ ਜਾਣਾ ਸੀਗਾ, ਇਹਦੇ 'ਚ ਤਾਂ ਕੋਈ ਰੌਲਾ ਨਹੀਂ ਹੈ ਮੇਰੇ ਖਿਆਲ ਦੇ ਨਾਲ। ਹਾਲਾਂਕਿ ਇੱਟ ਖੜੀਕਾ ਹੋਇਆ ਖਾਸਾ ਤਨਖਾਹਾਂ ਨੂੰ ਲੈ ਕੇ। ਮੁੱਖ ਮੰਤਰੀ ਤਲਖੀ 'ਚ ਵੀ ਆਏ ਜੀ ਕਿਉਂਕਿ ਸ਼ਾਇਦ ਮੇਰੇ ਖਿਆਲ ਦੇ ਨਾਲ ਸੈਕਟਰੀ ਪੱਧਰ ਦੇ ਜਿਹੜੇ ਅਧਿਕਾਰੀ ਹੁੰਦੇ ਆ ਉਹਨਾਂ ਦੀ ਮਿਸਾਲ ਪੇਸ਼ ਕੀਤੀ ਗਈ ਕਿ ਪ੍ਰੋਟੋਕਾਲ ਦੇ ਮੁਤਾਬਕ ਸਾਡੇ 'ਚੋਂ ਵੱਡਾ ਕੌਣ ਆ, ਤਾਂ ਫਿਰ ਤਨਖਾਹਾਂ ਦਾ ਇੰਨਾ ਅੰਤਰ ਕਿਉਂ, ਜਾਂ ਪੈਨਸ਼ਨ ਦਾ ਅੰਤਰ ਕਿਉਂ, ਭੱਤਿਆਂ ਦਾ ਅੰਤਰ ਕਿਉਂ। ਤਾਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵੇਖੋ ਗੱਲ ਇਹ ਆ ਕਿ ਇਹ ਜੌਬ ਕਰਦੇ ਆ 20-22 ਸਾਲ ਤੇ ਫਿਰ ਇਹਨਾਂ ਨੂੰ ਜਾ ਕੇ ਪੈਨਸ਼ਨ ਮਿਲਦੀ ਆ। ਅਸੀਂ ਤੇ 2-2 ਸਾਲ 4-4 ਸਾਲ ਲਾ ਕੇ ਵੀ ਕਹਿੰਦੇ ਆ ਕਿ ਪੈਨਸ਼ਨ ਮਿਲ ਜਾਵੇ ਜੀ। ਤੇ ਇਹ ਜੌਬ ਦੇ ਵਿੱਚ ਤੁਸੀਂ ਆਪ ਆਉਂਦੇ ਹੋ, ਤੁਹਾਨੂੰ ਕੋਈ ਲੈ ਕੇ ਨਹੀਂ ਆਉਂਦਾ। ਯਾਨੀ ਕਾਫੀ ਇੱਟ ਖੜਕਾ ਇਸ ਚੀਜ਼ ਨੂੰ ਲੈ ਕੇ ਹੋਇਆ, ਕਾਫੀ ਤਲਖੀ 'ਚ ਨਜ਼ਰ ਆ ਰਹੇ ਸੀਗੇ ਕਿਉਂਕਿ ਮੁੱਦਾ ਕੁਛ ਇਸ ਕਿਸਮ ਦਾ। ਉਹਨਾਂ ਆਖਿਆ ਕਿ ਜੇ ਤਨਖਾਹ ਵਧਾਉਣੀ ਹੈ, ਇੱਕ ਬਕਾਇਦਾ ਸਾਡੀ ਕਮੇਟੀ ਬਣੀ ਹੋਈ ਹੈ ਵਿਧਾਨਕਾਰਾਂ ਦੀ, ਤੁਸੀਂ ਉਸ ਕਮੇਟੀ ਕੋਲ ਜਾ ਕੇ ਆਪਣੇ ਸੁਜੈਸ਼ਨ ਰੱਖ ਸਕਦੇ ਹੋ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਦੇਖਿਆ ਜਾਏਗਾ। ਤਾਂ ਚਲੋ ਇਹ ਜਿਹੜਾ ਬਿੱਲ ਹੈ ਉਹ ਫਿਰ ਪਾਸ ਹੋ ਗਿਆ। 1 MLA ਨਹੀਂ ਆਪਾਂ ਕਹਿ ਸਕਦੇ, 1 XMLA ਜੀ, ਤਾਂ 1 ਪੈਨਸ਼ਨ ਹੋ ਗਈ। ਸੋ ਇਹ ਹੁਣ ਸਾਬਕਾ ਵਿਧਾਇਕ ਨੂੰ ਇੱਕ ਪੈਨਸ਼ਨ ਮਿਲੇਗੀ। ਇੱਕ ਪੈਨਸ਼ਨ ਕਿੰਨੀ ਮਿਲੇਗੀ ਇਹ ਵੱਡਾ ਸਵਾਲ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਅਲੱਗ-ਅਲੱਗ ਅੰਕੜੇ ਆ ਜਾਂਦੇ ਆ, ਕੋਈ ਆਪਣੇ ਹਿਸਾਬ ਨਾਲ, ਕੋਈ ਆਪਣੇ ਹਿਸਾਬ ਨਾਲ। ਪਰ ਜਿਹੜੀ ਐਗਜ਼ੈਕਟ ਮਿਲੇਗੀ ਪੈਨਸ਼ਨ ਉਹ ਹੋਏਗੀ 60,000 ਰੁਪਏ ਪੈਨਸ਼ਨ। ਤੁਸੀਂ ਹਿਸਾਬ ਲਾ ਲਓ ਵੀ ਇੰਨੀ ਕੁ ਪੈਨਸ਼ਨ ਬਣੇਗੀ। ਉਹਦਾ ਇੱਕ ਕਹਿ ਲਈਏ ਕਿ ਆਪਾਂ ਜੇ ਫਾਰਮੂਲਾ ਕੱਢਣਾ ਹੋਵੇ ਤਾਂ ਉਹਦੇ ਵਿੱਚ ਕੀ ਹੈ ਕਿ ਜਿਵੇਂ ਹੁਣ ਆਪਾਂ ਦੇਖੀਏ, ਇਹ ਅਸਲ ਦੇ ਵਿੱਚ ਦਾ ਪੰਜਾਬ ਸਟੇਟ ਲੈਜਿਸਲੇਚਰ ਮੈਂਬਰ ਪੈਨਸ਼ਨ ਅਤੇ ਮੈਡੀਕਲ ਸੁਵਿਧਾ ਰੈਗੂਲੇਸ਼ਨ ਐਕਟ 1977 ਦੀ ਜਿਹੜੀ ਧਾਰਾ 3 ਦਾ ਉਪਬੰਧ ਹੈ ਨਾ, ਉਹਦੇ 'ਚ ਸੋਧ ਕੀਤੀ ਗਈ ਹੈ। ਇੱਕ ਬੜਾ ਲੰਬਾ ਚੌੜਾ ਹੈ, ਚਲੋ ਇਸ ਦੇ ਨਾਂ 'ਚ ਨਾ ਪਿਓ। ਤਾਂ ਇਹਦੇ 'ਚ ਇਹਨਾਂ ਨੇ ਅਮੈਂਡਮੈਂਟ ਕੀਤੀ ਹੈ। ਇਹਦੇ ਵਿੱਚੋਂ ਇਹ ਸਾਰਾ ਕੁਛ ਮਤਲਬ ਕਿ ਤੁਸੀਂ ਸਮਝ ਸਕਦੇ ਹੋ ਕਿ ਇਹਦੇ ਤਹਿਤ ਹੀ ਇਹਨਾਂ ਨੂੰ ਤਨਖਾਹ, ਪੈਨਸ਼ਨ ਜਾਂ ਮੈਡੀਕਲ ਵਗੈਰਾ ਜੋ ਵੀ ਮਿਲਦਾ ਹੈ, ਜੋ ਮੈਂ ਨਾਂ ਲਿਆ, ਕਾਫੀ ਲੰਮਾ ਚੌੜਾ, ਮੈਂ ਰਿਪੀਟ ਕਰਨ ਦੀ ਜ਼ਰੂਰਤ ਨਹੀਂ ਹੈ। ਤਾਂ ਇਹ 15,000 ਰੁਪਏ ਪੈਨਸ਼ਨ ਪ੍ਰਤੀ ਮਹੀਨਾ ਸਮੇਤ ਮਹਿੰਗਾਈ ਭੱਤਾ ਜੋ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਤੇ ਲਾਗੂ ਹੁੰਦਾ ਹੈ। ਮਤਲਬ 15,000 ਬੇਸਿਕ ਪੈਨਸ਼ਨ ਹੋ ਗਈ ਤੇ ਨਾਲ ਜੋ ਹੋ ਗਿਆ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਤੇ ਜਿਹੜਾ ਕੋਈ ਮਹਿੰਗਾਈ ਭੱਤਾ ਲਾਗੂ ਹੁੰਦਾ। ਤੇ ਬਾਅਦ ਦੀ ਜਿਹੜੀ ਟਰਮ ਆ ਉਹਦੇ ਲਈ 10,000 ਰੁਪਏ ਪ੍ਰਤੀ ਮਹੀਨਾ, ਮਤਲਬ ਕਿ ਇਹ ਫਿਕਸ ਕਰ ਦਿੱਤੇ ਗਏ ਕੁਛ ਇਸ ਕਿਸਮ ਦੇ। ਤੇ ਜੋ ਪੈਨਸ਼ਨਰਾਂ ਤੇ ਲਾਗੂ ਹੁੰਦਾ ਦੀ ਥਾਂ ਤੇ ਇੱਥੇ ਮਤਲਬ ਕਿ ਅੱਗੇ ਜਿਵੇਂ 10,000 ਪੈਨਸ਼ਨ ਸੀ,
ਜਿਵੇਂ ਜੀ। ਮਤਲਬ ਕਿ 15,000 ਬੇਸਿਕ ਹੋ ਗਈ ਪਹਿਲੀ ਟਰਮ ਦੀ, ਤੇ ਹੂੰ 10,000 ਜਿਵੇਂ 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 ਟਰਮਾਂ ਦੂਸਰੀਆਂ ਹੋਈ ਗਈਆਂ, ਤਾਂ ਓਦਾਂ ਤੇ ਉਹ ਉੱਥੇ ਉਹਦੀ ਥਾਂ ਤੇ ਹੁਣ ਟਰਮਾਂ ਦੀ ਗਿਣਤੀ ਨਹੀਂ ਹੋਏ, ਜੀ। ਤਾਂ ਨਵੀਂ ਦਰ ਜਿਹੜੀ ਹੋਏਗੀ ਉੱਥੇ ਉੱਥੇ ਸਿਰਫ ਇਹ ਹੋਏਗਾ ਕਿ 60,000 ਰੁਪਏ ਉੱਕਾ ਪੁੱਕਾ, ਹੂੰ 60,000 ਰੁਪਏ ਉੱਕਾ ਪੁੱਕਾ। ਮਤਲਬ ਕਿ ਇਹਦੇ ਵਿੱਚ ਲਾ ਲਓ ਕਿ ਨਵੇਂ ਫਾਰਮੂਲੇ ਦੇ ਅਨੁਸਾਰ ਜਦੋਂ 60,000 ਤੁਹਾਡੀ ਬੇਸਿਕ ਹੋ ਗਈ ਪੈਨਸ਼ਨ, ਤੇ ਨਾਲ ਜਿਹੜਾ 28% ਕਲਾ ਹੈ, ਕਿਉਂਕਿ ਉਹਦੇ ਚ ਬੜੀ ਗੜਬੜੀ ਸੀ, ਜੀ। ਉਹਦੇ ਚ ਤਾਂ 234% ਬਣ ਜਾਂਦਾ ਸੀ ਕੰਮ ਜਾ ਕੇ, ਹੂੰ ਤਾਂ ਇੱਥੇ ਟੋਟਲ ਜਿਹੜਾ 28% ਇੱਕ ਮੁਲਾਜ਼ਮ ਨੂੰ ਜਾਂ ਇਹਨਾਂ ਦੇ ਸਰਕਾਰੀ ਕਰਮਚਾਰੀਆਂ ਨੂੰ ਮਿਲਦਾ ਹੈ, ਤਾਂ ਉਹ ਮਿਲੇਗਾ। ਬੇਸਿਕਲੀ ਇੱਥੇ ਫਰਕ ਪੈ ਜਾਂਦਾ, ਤਾਂ ਉਹ ਫਿਰ ਕਿੰਨਾ ਬਣੇਗਾ 16,800, ਤਾਂ ਟੋਟਲ ਕਿੰਨਾ ਹੋ ਗਿਆ, ਆਪਾਂ ਪਿੱਛੇ ਕਿੰਨਾ ਫਿਗਰ ਛੱਡ ਕੇ 60,000, ਤਾਂ ਜੀ। ਅੱਗੇ ਆ ਗਏ 16,800, ਤਾਂ ਟੋਟਲ ਕਿੰਨਾ ਹੋ ਗਿਆ 76,800। ਆਈਓ ਕਾਰਨ ਆ ਕਿ ਇਹਨਾਂ ਨੇ ਜਿਹੜਾ ਫਿਗਰ ਦਿੱਤਾ ਇਹਨੂੰ ਤੁਸੀਂ ਮਤਲਬ ਕਿ ਜਦੋਂ ਸੇਵਿੰਗ ਚ ਲੈ ਜਾਓਗੇ ਤੇ ਇਹ ਬਣੇਗਾ ਤਕਰੀਬਨ 19 ਕਰੋੜ 53 ਲੱਖ ਐਨੂਅਲ ਬਚਤ ਖਾਤਾ। ਜੀ। ਜੀ। ਮਤਲਬ ਕਿ ਜਦੋਂ ਇਹ ਪੈਨਸ਼ਨ ਫਿਕਸ ਹੋ ਜਾਏਗੀ ਤੇ ਇਹਦੇ ਨਾਲ ਤੁਸੀਂ ਮੰਨ ਸਕਦੇ ਹੋ ਕਿ 19.5 ਕਰੋੜ ਰੁਪਈਆ ਪਹਿਲੇ ਸਾਲ ਬਚਣਾ ਸਟਾਰਟ ਹੋ ਜਾਏਗਾ। ਤਾਂ ਇਹ ਟੋਟਲ ਮਤਲਬ ਕਿ ਫਾਰਮੂਲਾ ਜਿਹੜਾ ਸਮਝ ਆਇਆ ਮੇਰੇ, ਤਾਂ ਉਹ ਕੁਝ ਇਸ ਕਿਸਮ ਦਾ ਹੋਏਗਾ। ਤਾਂ ਇਹਦੇ ਤੇ ਹੁਣ ਮੋਹਰ ਜਿਹੜੀ ਆ ਉਹ ਲਾਉਣਗੇ ਰਾਜਪਾਲ, ਉਸ ਤੋਂ ਬਾਅਦ ਫਿਰ ਇਹ ਸਾਰਾ ਕੁਛ ਜਿਹੜਾ ਲਾਗੂ ਹੋ ਜਾਏਗਾ। ਤਾਂ ਖੈਰ ਇਹਨਾਂ ਨੇ ਅੱਜ ਅਗਨੀਵੀਰ ਸਕੀਮ ਹੈ ਜੋ, ਉਹਦੇ ਖਿਲਾਫ ਵੀ ਮੇਰੇ ਖਿਆਲ ਦੇ ਨਾਲ ਮਤਾ ਪਾਸ ਇਸੇ ਤਰ੍ਹਾਂ ਹੀ ਕੀਤਾ, ਹਾਲਾਂਕਿ ਉਹਦੇ ਚ ਤਰੁਣ ਚੁੱਗ ਜੀ ਜਾਂ ਭਾਰਤੀ ਜਨਤਾ ਪਾਰਟੀ ਵਾਲੇ ਅਸਹਿਮਤ ਨੇ, ਜੀ। ਪਰ ਉਹ ਬਿੱਲ ਜਿਹੜਾ ਹੈ ਉਹ ਵੀ ਸੌਰੀ ਮਤਾ ਜਿਹੜਾ ਪਾਸ ਹੋ ਗਿਆ ਹੈ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਇਹਨਾਂ ਨੇ ਬਿੱਲ ਪਾਸ ਕਰ ਦਿੱਤਾ, ਹਾਲਾਂਕਿ ਮੇਰੇ ਖਿਆਲ ਦੇ ਨਾਲ ਤੀਜੀ ਚੌਥੀ ਵਾਰੀ ਹੋ ਗਿਆ ਮੁਲਾਜ਼ਮਾਂ ਨੂੰ ਪੱਕਾ ਕਰਦੇ ਆ ਇਹ ਹਰ ਇੱਕ ਵਾਰੀ। ਇਹਨਾਂ ਦੇ ਨਾਲ ਇਹ ਵੀ ਕਿਹਾ ਕਿ ਜੇ ਹਾਈਕੋਰਟ ਜਾਣਾ ਪਿਆ ਤੇ ਅਸੀਂ ਜਾਵਾਂਗੇ। ਸੋ ਇਹੀ ਅੱਜ ਦੀ ਕਹਿ ਲਓ ਕਿ ਮੋਟੀ ਮੋਟੀ ਕਾਰਵਾਈ ਆ। ਇਹ ਜਿਹੜਾ ਸੈਸ਼ਨ ਸੀਗਾ ਇਹਨੂੰ ਤੁਸੀਂ ਇਸ ਤਰ੍ਹਾਂ ਵੇਖ ਸਕਦੇ ਹੋ ਕਿ ਕੁਝ ਕੁ ਫਰਕ ਨਜ਼ਰ ਆਇਆ, ਕੁਝ ਕੁ ਫਰਕ ਨਜ਼ਰ ਆਇਆ। ਹਾਂ ਠੀਕ ਆ, ਭੇੜ ਉਸੇ ਤਰ੍ਹਾਂ ਹੀ ਚੱਲਦੇ ਰਹੇ, ਉਸੇ ਤਰ੍ਹਾਂ ਹੀ ਇੱਕ ਦੂਜੇ ਨੂੰ, ਕਿਉਂਕਿ ਇੱਕ ਵਿਧਾਨਕਾਰ ਨੇ ਤੇ ਇੱਥੋਂ ਤੱਕ ਕਿਹਾ ਸੀਗਾ ਕਿ ਸਾਨੂੰ ਗਾਲ ਕੱਢੀ ਗਈ, ਜੀ। ਮੈਨੂੰ ਗਾਲ ਕੱਢੀ ਗਈ ਆ। ਤੇ ਫਿਰ ਸੰਧਵਾਂ ਸਾਹਿਬ ਅੱਜ ਕੱਲ ਮੈਂ ਜਿਵੇਂ ਵਾਰ-ਵਾਰ ਕਹਿ ਰਿਹਾ ਕਿ ਇੱਕ ਵੱਖਰੇ ਰੋਲ ਚ ਨਜ਼ਰ ਆ ਰਹੇ, ਜਿਵੇਂ ਹੈਡਮਾਸਟਰ ਹੁੰਦੇ ਸੀਗੇ ਪੁਰਾਣੇ ਸਮਿਆਂ ਚ ਬਜ਼ੁਰਗ, ਤਾੜਨਾ ਵੀ ਆ ਹਾਂਜੀ। ਤੇ ਫਿਰ ਵਿਚਕਾਰਨਾ ਵੀ ਆ। ਤਾਂ ਇਸੇ ਤਰ੍ਹਾਂ ਆਪਦੇ ਜੇ ਕੋਈ ਮਤਲਬ ਕਿ ਧੀ ਪੁੱਤ ਪੜ੍ਹਦਾ ਹੈ ਤਾਂ ਮਾਸਟਰ ਸਭ ਤੋਂ ਪਹਿਲਾਂ ਕਲਾਸ ਚ ਉਹਦੀ ਕਲਾਸ ਹੀ ਲਾਉਂਦੇ ਸੀ, ਤਾਂ ਕਿ ਦੂਜਿਆਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਮਾਸਟਰ ਆਪਣੇ ਬੱਚਿਆਂ ਨੂੰ ਘੱਟ ਕਹਿੰਦਾ ਜਾਂ ਜੀ। ਘੱਟ ਉਹਨਾਂ ਦੀ ਸੁਣਦਾ ਹੈ। ਸੋ ਇਸ ਤਰ੍ਹਾਂ ਮਤਲਬ ਕਿ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਵੱਖਰਾ ਰੋਲ ਅਦਾ ਕੀਤਾ, ਇਹਦੇ ਚ ਕੋਈ ਸ਼ੱਕ ਨਹੀਂ, ਇਹਦੇ ਚ ਕੋਈ ਦੋ ਰਾਏ ਨਹੀਂ। ਅੱਛਾ ਰੋਲ ਸਪੀਕਰ ਦਾ ਹੈ। ਜੀ। ਜੇ ਓਵਰਆਲ ਤੁਸੀਂ ਦੇਖਣਾ ਹੋਵੇ ਕਿ ਪੋਜ਼ਿਟਿਵ ਕੀ ਰਿਹਾ, ਨੈਗੇਟਿਵ ਤੇ ਅਸੀਂ ਡੇਲੀ ਗੱਲਾਂ ਕਰਦੇ ਰਹੇ, ਤਾਂ ਪੋਜ਼ਿਟਿਵ ਰੋਲ ਇਹ ਰਿਹਾ ਕਿ ਉਹਨਾਂ ਨੇ ਇੱਜ਼ਤ ਕੀਤੀ ਹੈ, ਜਿਵੇਂ ਲੀਡਰ ਆਫ ਆਪੋਜੀਸ਼ਨ ਹੁੰਦਾ ਹੈ, ਇੱਜ਼ਤ ਕੀਤੀ ਉਹਨਾਂ ਨੂੰ। ਵਾਰ-ਵਾਰ ਜਦੋਂ ਵੀ ਉਹਨਾਂ ਨੇ ਮੌਕਾ ਮੰਗਿਆ ਕਿ ਮੈਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਬੋਲਣ ਦਾ, ਮੰਗਿਆ। ਸੁਖਪਾਲ ਖਹਿਰਾ ਜਦੋਂ ਕੱਲ ਕਾਫੀ ਤਲਖੀ ਚ ਆ ਗਏ, ਤੇ ਸੁਖਪਾਲ ਖਹਿਰਾ ਜਦੋਂ ਰੁੱਸ ਗਏ ਤੇ ਉਹਨਾਂ ਨੇ ਉਹਨਾਂ ਨੂੰ ਮਨਾਉਣ ਵਾਸਤੇ ਸ਼ੇਰ ਵੀ ਸੁੱਟ ਦਿੱਤਾ। ਸ਼ਹਿਰੋ ਸ਼ਾਇਰ ਦੇਖੋ ਬੜੀ ਲੀਡਰਾਂ ਨੇ ਸਿੱਖੀ ਹੈ, ਪੰਜਾਬੀ ਲੀਡਰਾਂ ਨੇ, ਤਾਂ ਜੀ। ਉਹਨਾਂ ਨੇ ਜਿਵੇਂ ਰੂਠਨੇ ਮਨਾਨੇ ਦਾ ਉਹ ਮਜ਼ਾ ਹੁੰਦਾ, ਤਾਂ ਇਸ ਤਰ੍ਹਾਂ ਇੱਕ ਸ਼ੇਰ ਅਰਜ਼ ਕਰ ਦਿੱਤਾ ਤੇ ਸੁਖਪਾਲ ਖਹਿਰਾ ਹੱਸ ਪਏ, ਸਮਾਈਲੀ ਹੋ ਗਏ ਉੱਥੇ। ਤਾਂ ਮਤਲਬ ਕਿ ਇਸ ਤਰ੍ਹਾਂ ਦਾ ਮਾਹੌਲ ਉਹਨਾਂ ਨੇ ਬਣਾਇਆ ਹੋਇਆ ਸੀਗਾ। ਤਾਂ ਵਧੀਆ ਚੀਜ਼ ਇਹ ਲੱਗੀ ਹੈ ਮੈਨੂੰ ਤਾਂ ਜਾਤੀ ਤੌਰ ਤੇ ਕਿ ਘੱਟੋ ਘੱਟ ਇਸ ਵਾਰੀ ਸਪੀਕਰ ਦਾ ਰੋਲ ਹੁੰਦਾ, ਤੇ ਚਲੋ ਆਪਾਂ ਨੂੰ ਪਤਾ ਹੀ ਹੈ ਪਾਰਟੀ ਦਾ ਹੀ ਸਪੀਕਰ ਹੁੰਦਾ, ਪਰ ਘੱਟੋ ਘੱਟ ਐ ਨਿੱਠ ਕੇ ਇੱਕ ਸਾਈਡਰ, ਨਿੱਠ ਕੇ ਇੱਕ ਪਾਸਾ ਇਹ ਕਹਿ ਸਕਦੇ ਆ ਕਿ ਥੋੜੀ ਬਹੁਤੀ ਵਿਰੋਧੀ ਧਿਰ ਦੀ ਸੁਣਵਾਈ ਜ਼ਰੂਰ ਹੁੰਦੀ ਹੈ। ਤਾਂ ਹੀ ਤੁਸੀਂ ਦੇਖੋ ਨਾ ਬਾਈਕਾਟ ਵਗੈਰਾ ਨਹੀਂ ਇੰਨੇ ਹੋਏ, ਨਹੀਂ ਤੇ ਅੱਗੇ ਤੇ ਮਾੜਾ ਜਿਹਾ ਰੌਲਾ ਪੈਂਦਾ, ਸਪੀਕਰ ਕਹਿੰਦੇ ਲਿਆਓ ਬੰਦੇ ਜੋ ਮਾਰਸ਼ਲ ਉਹਨਾਂ ਨੂੰ ਕਹਿੰਦੇ ਆ, ਲਿਆਓ, ਕਿਉਂਕਿ ਉਹ ਐ ਧੂਈ ਫਿਰਦੇ ਹੁੰਦੇ ਜਿਵੇਂ ਬੋਰੇ ਨੀ ਕਬਾੜ ਫਿਰਦੇ ਲੋਕ, ਏਦਾਂ ਧੂ ਕੇ ਬਾਹਰ ਸੁੱਟ ਜਾਂਦੇ ਸਨ। ਐਤਕੀ ਉਹ ਚੀਜ਼ ਜਿਹੜਾ ਉਹ ਮੰਜ਼ਰ ਜਿਹੜਾ ਆ ਉਹ ਵੇਖਣ ਨੂੰ ਨਹੀਂ ਮਿਲਦਾ। ਜੀ ਬਿਲਕੁਲ। ਅਗਨੀਪਥ ਸਕੀਮ ਦੇ ਖਿਲਾਫ ਜਿਹੜੇ ਆਪ ਸਰਕਾਰ ਦਾ ਮਤ ਹੈ, ਉਹ ਚੁੱਗ ਸਾਹਿਬ ਕਹਿੰਦੇ ਵੀ ਤਾਂ ਰਾਸ਼ਟਰ ਵਿਰੋਧੀ ਹੈ। ਇਹਦਾ ਮਤਲਬ ਹੈ ਕਿ ਫਿਰ ਅਸੈਂਬਲੀ ਰਾਸ਼ਟਰ ਵਿਰੋਧੀ ਹੈ, ਜਿਹਦੇ ਚ ਪਾਸ ਹੋ ਗਿਆ। ਇਹਦੇ ਤੇ ਫਿਰ ਫੱਟਾ ਲਾ ਦੇਣਾ ਚਾਹੀਦਾ ਇਹਨਾਂ ਨੂੰ, ਸਵੇਰੇ ਅੰਮ੍ਰਿਤਸਰ ਤੋਂ ਰਵਾਨਾ ਹੋਣ ਸਵੇਰੇ, ਤੇ ਉੱਥੇ ਜਾ ਕੇ ਇੱਕ ਫੱਟਾ ਲਾ ਦੇਣ ਕਿ ਦੇਸ਼ ਧਰੋਹੀਆਂ ਦੀ ਬੈਠਕ ਕੇ ਮਜਲਿਸ ਹੈ। ਛੱਡੋ ਖੜਾ, ਇੱਥੇ ਇਹੋ ਜਿਹੇ ਕੰਮ ਨਹੀਂ ਕਰੀਦੇ ਹੁੰਦੇ ਕਿ ਨੀਤੀਆਂ ਬਣਾਓ, ਨੀਤੀਆਂ ਤੇ ਚਰਚਾ ਕਰੋ।
ਠੀਕ ਹੈ, ਐਸੀਆਂ ਗੱਲਾਂ ਕਰ ਰਹੇ ਨੇ। ਦੇਖੋ ਕਿਸੇ ਸਰਕਾਰ ਨੂੰ ਹੱਕ ਆ, ਸਰਕਾਰ ਜਿਹੜੀ ਹੁੰਦੀ ਆ ਉਹ ਲੋਕਾਂ ਦੀ ਨੁਮਾਇੰਦਗੀ ਕਰ ਰਹੀ ਆ, ਤਾਂ ਲੋਕਾਂ ਦੀ ਜਦੋਂ ਉਹ ਤੁਹਾਡੀ ਹਾਂ ਚ ਹਾਂ ਮਿਲਾਉਂਦੇ ਆ, ਤੁਹਾਡੀ ਸੁਰ ਚ ਸੁਰ ਮਿਲਾ ਦਿੰਦੇ ਆ, ਕੇਂਦਰੀ ਸਰਕਾਰ ਦੀ ਸੁਰ ਚ ਸੁਰ ਮਿਲਾ ਦਿੰਦੇ ਕਿਸੇ ਮੁੱਦੇ ਤੇ, ਤਾਂ ਉਦੋਂ ਇਹੀ ਕਹਿ ਦਿੰਦਾ ਲੋਕਾਂ ਦੀ ਚੁਣੀ ਹੋਈ ਸਰਕਾਰ ਆ ਬਈ, ਇਹਨੂੰ ਮਤਲਬ ਕਿ ਹੱਕ ਆ ਬੋਲਣ ਦਾ। ਜੀ ਜਿਵੇਂ ਕਸ਼ਮੀਰ ਦੇ ਮਾਮਲੇ ਚ ਕੇਜਰੀਵਾਲ ਨੇ ਭਰਦੇ ਰਹਾਂਗੇ ਤੇਰੀ ਹਾਂ ਵਿੱਚ ਹਾਂ, ਹਾਂ ਚ ਹਾਂ ਭਰੀ ਸੀਗੀ, ਤੇ ਉਦੋਂ ਇਹਨਾਂ ਨੇ ਇਹੋ ਗੱਲਾਂ ਕਹੀਆਂ ਸੀਗੀਆਂ ਕਿ ਦੇਖੋ ਆਜ਼ਾਦ ਨੇ, ਕਿਉਂਕਿ ਲੋਕਾਂ ਦੀ ਨੁਮਾਇੰਦਗੀ ਕਰਦੇ ਆ। ਇਹ ਲੋਕਾਂ ਦੀ ਨੁਮਾਇੰਦਗੀ ਔਰ ਲੋਕਾਂ ਦੀ ਆਵਾਜ਼ ਫਿਰ ਜੇ ਅਸੈਂਬਲੀਆਂ ਚ ਨਹੀਂ ਉੱਠੇਗੀ ਤੇ ਉੱਠੇਗੀ ਕਿੱਥੇ, ਮੈਨੂੰ ਦੱਸੋ? ਫਿਰ ਕਿਤੇ ਸ਼ਮਸ਼ਾਨ ਘਾਟ ਚ ਉੱਠੇਗੀ ਆਵਾਜ਼? ਤਾਂ ਉੱਠੀ ਆ, ਇਹਨੂੰ ਸੁਣਨਾ ਚਾਹੀਦਾ। ਔਰ ਦੂਜੀ ਗੱਲ ਇਹ ਹੈ ਕਿ ਇਹਦੇ ਤੇ 36 ਵਾਰੀ ਗੱਲਾਂ ਹੋ ਚੁੱਕੀਆਂ ਨੇ। ਹਾਂ, ਮੇਰਾ ਮੰਨਣਾ ਹੈ ਕਿ ਕੋਈ 5, 10, 15 ਮਿੰਟ ਦੀ, ਕੋਈ 20 ਮਿੰਟ ਦੀ, ਅੱਧੇ ਘੰਟੇ ਦੀ ਬਹਿਸ ਰੱਖਣੀ ਚਾਹੀਦੀ ਸੀ, ਅਲੱਗ ਤੋਂ ਬਹਿਸ ਰੱਖਣੀ ਚਾਹੀਦੀ ਸੀਗੀ। ਦੱਸਿਆ ਜਾਣਾ ਚਾਹੀਦਾ ਸੀਗਾ ਕਿ ਪੰਜਾਬ ਦੇ ਰੁਜ਼ਗਾਰ ਤੇ, ਪੱਕੇ ਰੁਜ਼ਗਾਰ ਤੇ ਕਿਵੇਂ ਸੱਟ ਵੱਜੀ, ਕਿਉਂਕਿ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਪੰਜਾਬੀ ਲੀਡਰ ਨੇ, ਇਹਨਾਂ ਦੇ ਤਾਂ ਪੱਲੇ ਹੈ ਨਹੀਂ ਕੱਖ, ਸਭ ਨੂੰ ਪਤਾ ਹੈ ਜੀ। ਹਾਂ, ਪਰਸੋਂ ਕਹਿੰਦੇ ਸਨ ਕਿ ਚੰਡੀਗੜ੍ਹ ਪਾਣੀ ਯੂਨੀਵਰਸਿਟੀ ਪੰਜਾਬ ਦਾ, ਅਸੀਂ ਖੜਾਂਗੇ ਇਹਦੇ ਹੱਕ ਚ। ਅੱਜ ਜਦੋਂ ਚੰਡੀਗੜ੍ਹ ਮੇਰੇ ਖਿਆਲ ਨਾਲ ਯੂਨੀਵਰਸਿਟੀ ਦਾ ਪਤਾ ਪਿਆ, ਉਦੋਂ ਵੀ ਇਹਨਾਂ ਨੇ ਕਿਹਾ ਕਿ ਇਹ ਬਿਲਕੁਲ ਸਿਆਸੀ ਸਟੰਟਬਾਜ਼ੀ ਆ, ਕੇਂਦਰ ਅਜਿਹਾ ਕਰਨ ਹੀ ਨਹੀਂ ਜਾ ਜੀ। ਉਹ ਕਹਿੰਦਾ ਮਤਲਬ ਇਹ ਹੈ ਕਿ ਇਹਨਾਂ ਦੇ ਪੱਲੇ ਤੇ ਇਹੋ ਕੁਛ ਹੀ ਆ, ਇਹਨਾਂ ਨੇ ਕੇਂਦਰ ਸਰਕਾਰ ਦੀ ਹਾਂ ਚ ਹਾਂ ਭਰਨੀ ਹੈ। ਆਪਾਂ ਦੇਖਿਆ ਖੇਤੀ ਕਾਨੂੰਨਾਂ ਦੀ ਕਿਵੇਂ ਇਹਨਾਂ ਨੇ ਵਕਾਲਤ ਕੀਤੀ ਸੀਗੀ, ਹਾਲਾਂਕਿ ਸਭ ਨੂੰ ਪਤਾ ਸੀਗਾ ਕਿ ਇਹ ਮਾਮਲਾ ਜਿਹੜਾ ਉਹ ਥੋਪਿਆ ਗਿਆ, ਇੱਕ ਪਾਸੜ ਕਾਨੂੰਨ ਨੇ, ਔਰ ਉਹ ਸਹੀ ਸਾਬਤ ਵੀ ਹੋਏ, ਪਰ ਇਹਨਾਂ ਨੇ ਆਪਣਾ ਸਟਾਂਸ ਨਹੀਂ ਸੀ ਛੱਡਿਆ। ਤਾਂ ਖੈਰ, ਇਹ ਜੋ ਗੱਲ ਕਹਿ ਰਹੇ ਆ, ਏਦਾਂ ਦੀ ਗੱਲ ਨਹੀਂ ਕਹਿਣੀ ਚਾਹੀਦੀ। ਚੁਣੀਆਂ ਹੋਈਆਂ ਸਰਕਾਰਾਂ ਨੇ, ਸਦਨ ਆ, ਹਾਊਸ ਆ, ਉੱਥੇ ਜੇ ਕੋਈ ਮਤਾ ਪਿਆ ਉਹਦੀ ਤੁਸੀਂ ਇੱਜ਼ਤ ਕਰੋ, ਜੇ ਨਹੀਂ ਕਰ ਸਕਦੇ ਘੱਟੋ ਘੱਟੀ ਤੇ ਨਾ ਕਹੋ ਇਹ ਦੇਸ਼ ਵਿਰੋਧੀ ਕਾਰਵਾਈ ਹੈ ਜੀ, ਫਲਾਣਾ ਢਮਕਾ ਜੀ। ਹੁਣ ਦੇਸ਼ ਪ੍ਰੇਮੀ ਤੇ ਤੁਹਾਡੀ ਨਜ਼ਰ ਚ ਉਹੀ ਹੈ ਨਾ ਜਿਹੜਾ ਮੋਦੀ ਦੇ ਤਲਵੇ ਚੱਟਣ ਲੱਗ ਜੇ ਜਾ ਕੇ, ਜਿਹੜਾ ਤੁਹਾਡੇ ਉੱਥੇ ਦਰਬਾਰ ਦੇ ਵਿੱਚ ਜਾ ਕੇ ਉੱਥੇ ਡਾਂਸ ਕਰੇ, ਨਾਗਨ ਡਾਂਸ ਕਰੇ ਤੁਹਾਡੇ ਅੱਗੇ ਵਿੱਚ ਕੇ, ਉਹੀ ਠੀਕ ਆ। ਦੂਜਾ, ਹਰੇਕ ਬੰਦਾ ਦੇਸ਼ ਧਰੋਹੀ ਹੈ। ਜੇ ਕੋਈ ਖੇਤੀ ਕਾਨੂੰਨਾਂ ਦੇ ਖਿਲਾਫ ਉੱਠਿਆ, ਤੁਸੀਂ ਆਖਿਆ ਖਾਲਿਸਤਾਨੀ ਨੇ, ਇਹ ਮਾਓਇਸਟ ਨੇ, ਇਹ ਚਾਈਨਾ ਦੇ ਸਪਾਂਸਰਡ ਨੇ, ਪਾਕਿਸਤਾਨ ਦੇ ਸਪਾਂਸਰਡ ਨੇ, ਇਹ ਕਾਮਰੇਡ ਨੇ। ਤੁਸੀਂ ਉਦੋਂ ਕਿੰਨੀਆਂ ਵਾਹੀਆਤ ਗੱਲਾਂ ਕੀਤੀਆਂ। ਤੇ ਜੇ ਮੰਨ ਲਓ ਕੱਲ ਨੂੰ ਇਹ ਜਿਹੜੀ ਸਕੀਮ ਆ ਵਾਪਸ ਹੋ ਜਾਂਦੀ ਹੈ ਜਾਂ ਅਮੈਂਡ ਹੋ ਜਾਂਦੀ ਹੈ, ਉਦੋਂ ਕੀ ਮੂੰਹ ਲਓਗੇ? ਤਾਂ ਘੱਟੋ ਘੱਟ ਤੁਸੀਂ ਪੰਜਾਬ ਨਾਲ ਖੜਨ ਦਾ ਮਾਦਾ ਰੱਖੋ ਮਾੜਾ ਮੋਟਾ, ਕਿਉਂਕਿ ਸਭ ਤੋਂ ਜ਼ਿਆਦਾ ਪੱਕੇ ਰੁਜ਼ਗਾਰ ਦੀ ਜੇ ਕਿਸੇ ਨੂੰ ਸੱਟ ਵੱਜੀ ਆ ਵਸੋਂ ਦੇ ਲਿਹਾਜ਼ ਨਾਲ ਅਸੀਂ ਆ, ਕਿਉਂਕਿ ਸਾਡੇ ਜਿਹੜੇ ਮੁੰਡੇ ਜਾਂਦੇ ਆ ਪਰ ਲੱਖ ਪੋਪੂਲੇਸ਼ਨ ਪਿੱਛੇ ਤੁਸੀਂ ਲੈ ਲਓ, ਕਿ ਸਾਡੀ ਗਿਣਤੀ ਟੌਪ ਦੇ 3 ਸਟੇਟਾਂ ਚ ਹੁੰਦੀ ਹੈ, ਜਦਕਿ ਵਸੋਂ ਦੇ ਮੁਕਾਬਲੇ ਚ ਅਸੀਂ ਬਹੁਤ ਛੋਟੇ ਆ। ਯੂਪੀ ਹੁੰਦਾ ਸਾਡੇ ਮੁਕਾਬਲੇ, ਪਰ ਯੂਪੀ ਤੁਸੀਂ ਦੇਖ ਲਓ ਸਾਡੇ ਨਾਲੋਂ 6-7 ਗੁਣਾ ਵੱਡਾ ਵੀ ਹੈ ਤੇ ਵਸੋਂ ਦੇ ਪੱਖੋਂ ਵੀ ਬਹੁਤ ਜ਼ਿਆਦਾ ਹੈ। ਸੋ ਇਸ ਕਰਕੇ ਇਹ ਚੀਜ਼ ਜਿਹੜੀ ਹੈ ਇਸ ਪੱਖ ਤੋਂ ਸੋਚਣੀ ਚਾਹੀਦੀ ਆ ਕਿ ਦੇਖੋ ਬਹੁਤ ਫਰਕ ਆ। ਔਰ ਮੇਰੀ ਗੱਲ ਇੱਕ ਯਾਦ ਰੱਖਿਓ, ਸਾਲ ਨੂੰ 2 ਸਾਲ ਨੂੰ 4 ਸਾਲ ਨੂੰ ਨਹੀਂ, ਇਹਨਾਂ ਪੁਲਿਸ ਵੀ ਠੇਕੇ ਤੇ ਭਰਤੀ ਕਰਿਆ ਕਰਨੀ ਆ, ਪਰ ਇਹਨਾਂ ਲੋਕਾਂ ਨੇ ਉਦੋਂ ਵੀ ਕਿਹਾ ਕਰਨਾ ਨਹੀਂ ਨਹੀਂ ਨਹੀਂ, ਤੁਹਾਨੂੰ ਕੀ ਪਤਾ, ਤੁਹਾਨੂੰ ਕੀ ਖਾਦਾ ਪਤਾ ਤੁਹਾਨੂੰ, ਇਹ ਤੇ ਦੇਸ਼ ਦੇ ਹਿੱਤ ਦਾ ਫੈਸਲਾ ਹੈ। ਸੋ UPSC ਦੇ ਵਿੱਚ ਇਹਨਾਂ ਨੇ ਜੇ ਤੁਸੀਂ ਦੇਖੋਗੇ ਤਾਂ ਕਿੰਨੀਆਂ ਨੌਕਰੀਆਂ ਘਟਾ ਦਿੱਤੀਆਂ। ਮੈਂ ਅੰਕੜਾ ਕੱਢ ਕੇ ਲਿਆਉਂਗਾ ਕਿਸੇ ਦਿਨ ਕਿ ਸਰਕਾਰੀ ਜੋਬਾਂ ਚ ਆਊਟਸੋਰਸਿੰਗ ਠੇਕੇ ਵਾਲੀ ਭਰਤੀ ਕਰਦੇ 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 ਇਹ ਕਿੱਥੋਂ ਤੱਕ ਲੈ ਗਏ। ਮਤਲਬ ਕਿ ਸਾਰਾ ਕੁਝ ਕਰ ਹੀ ਠੇਕੇ ਦੇ ਹਵਾਲੇ ਦਿੱਤਾ, ਤੇ ਫਿਰ ਜਿਹੜਾ ਬੇਰੁਜ਼ਗਾਰ ਉਹ ਠੇਕੇ ਵਾਲੀ ਜਾਏਗਾ ਕਿ ਸ਼ਰਾਬ ਸਸਤੀ ਹੋ ਗਈ ਹੈ। ਜੀ ਬਿਲਕੁਲ। ਦ੍ਰੋਪਦੀ ਮੁਰਮੂ ਦੇ ਲਈ ਸਮਰਥਨ ਮੰਗਣ ਦੇ ਲਈ ਅਕਾਲੀ ਦਲ ਕੋਲੇ ਪਹੁੰਚ ਕੀਤੀ ਗਈ, ਸੁਖਬੀਰ ਸਿੰਘ ਬਾਦਲ ਕੋਲੇ ਜੀ। ਦੇਖੋ ਕੀ ਪਤਾ ਇਹਨਾਂ ਨੇ ਆਪ ਹੀ ਸੱਦ ਲਿਆ ਵੀ ਤੁਸੀਂ ਮਾੜਾ ਜਿਹਾ ਆ ਜਾਓ, ਅਸੀਂ ਸਮਰਥਨ ਕਰ ਦਿਆਂਗੇ। ਇਹ ਵੀ ਕੋਈ ਪਤਾ ਨਹੀਂ ਹੁੰਦਾ ਰਾਜਨੀਤੀ ਪਿੱਛੇ, ਕਿਉਂਕਿ ਗੱਲ ਇਹ ਆ ਕਿ ਜਦੋਂ ਵਿਰੋਧੀ ਧਿਰ ਲਾਮਬੰਦੀ ਕਰ ਰਹੀ ਸੀਗੀ ਤੇ ਉਦੋਂ ਤੇ ਹੋਇਆ ਇਹ ਕਿ ਇਹਨਾਂ ਨੇ ਮਤਲਬ ਕਿ ਜਿਹੜੇ ਹੈਗੇ ਆ ਅਕਾਲੀ ਦਲ ਵਾਲੇ, ਇਹਨਾਂ ਨੇ ਦੂਰੀ ਬਣਾ ਲਈ ਸੀ, ਇਹਨਾਂ ਨੇ। ਫਿਰ ਦੂਸਰੇ ਪਾਸੇ ਜੇ ਆਪਾਂ ਦੇਖੀਏ ਇਸ ਮਾਮਲੇ ਦੇ ਵਿੱਚ ਕੇਜਰੀਵਾਲ ਹੋਰੀ ਵੀ ਨਹੀਂ ਸੀਗਾ ਮੀਟਿੰਗ ਦੇ ਵਿੱਚ, ਤੇ ਉੱਥੋਂ ਸਾਫ਼ ਸੀਗਾ ਕਿ ਕਿੱਧਰ ਜਾਣਗੇ। ਜੇ ਤੇ ਇੱਧਰ ਜਾਣਾ ਹੁੰਦਾ
ਤੇ ਫਿਰ ਤੇ ਸਾਫ਼ ਹੀ ਸੀਗਾ। ਤਾਂ ਹੁਣ ਚਲੋ ਇਹਨਾਂ ਨੇ ਘੱਟੋ ਘੱਟ ਇੰਨਾ ਕੁ ਹੈ ਕਿ ਮਤਲਬ ਇਹ ਕਵਾ ਲਿਆ ਕਿ ਉਹਨਾਂ ਨੇ ਜੀ ਅਪਰੋਚ ਕੀਤਾ ਤੇ ਅਸੀਂ ਫਿਰ ਹੁਣ ਕੀ ਕਰੀਏ, ਕਿਉਂਕਿ ਚੰਦੂ ਮਾਜਰਾ ਜੀ ਦਾ ਬਿਆਨ ਆ ਗਿਆ ਇਸ ਮੁੱਦੇ ਤੇ। ਉਹ ਕਹਿੰਦੇ ਘੱਟ ਗਿਣਤੀਆਂ ਚ ਹੈ ਬੀਬੀ, ਅੱਛਾ, ਇਹ ਵਾਹ ਜੀ ਵਾਹ। ਟ੍ਰਾਈਬ ਦੇ ਵਿੱਚੋਂ ਹੈ ਜੀ ਬੀਬੀ, ਔਰਤਾਂ ਦੇ ਵਿੱਚੋਂ ਹੈ ਬੀਬੀ। ਅਕਾਲੀ ਦਲ ਸਿਧਾਂਤਕ ਤੌਰ ਤੇ ਉਹ ਕਹਿੰਦੇ ਜੀ ਮੇਰਾ ਜਾਤੀ ਤੌਰ ਤੇ ਨਜ਼ਰੀਆ ਹੈ ਕਿ ਇਹਨਾਂ ਦੀ ਸਪੋਰਟ ਕਰੇਗਾ ਤੇ ਸਪੋਰਟ ਕਰਨੀ ਅੱਛੀ ਗੱਲ ਹੈ। ਜੀ ਸੋ ਘੱਟ ਗਿਣਤੀਆਂ ਦੀ ਜਦੋਂ ਵਾਰੀ ਆਈ ਸੀਗੀ ਕਸ਼ਮੀਰ ਵਾਲੇ ਮੁੱਦੇ ਤੇ, ਉਦੋਂ ਤਾਂ ਤੁਸੀਂ ਆਪਣਾ ਸਟੈਂਡ ਜਿਹੜਾ ਉਹ ਰੱਖ ਨਹੀਂ ਸਕੇ। ਅੱਜ ਹੁਣ ਤੁਸੀਂ ਘੱਟ ਗਿਣਤੀ ਕਹਿੰਦੇ ਹੋ, ਨਾਲੇ ਉਹ ਘੱਟ ਗਿਣਤੀ ਨਹੀਂ ਜਨਜਾਤੀ ਹੈ ਚੋਂ। ਸੋ ਇਹ ਮਤਲਬ ਕਿ ਪਤਾ ਨਹੀਂ ਕਿਹੜੇ ਹਿਸਾਬ ਕਿਤਾਬ ਨਾਲ ਤੁਰੇ ਫਿਰਦੇ ਨੇ। ਦੂਜੀ ਚੀਜ਼ ਜਿਹੜੀ ਆ ਕਿ ਗੱਲ ਮਸਲਾ ਜਿਹੜਾ ਉਹ ਇਹੋ ਆ ਕਿ ਜਿੱਦਾਂ ਨੱਡਾ ਸਾਹਿਬ ਆਏ ਨੇ ਪ੍ਰਧਾਨ ਜੀ ਦੇ ਕੋਲ, ਤਾਂ ਜੀ ਪ੍ਰਧਾਨ ਜੀ ਨੇ ਵੀ ਮੈਨੂੰ ਲੱਗਦਾ ਕਿ ਇੱਕ ਤਰ੍ਹਾਂ ਨਾਲ ਮੈਸੇਜ ਦੇ ਦਿੱਤਾ ਅਕਾਲੀਆਂ ਨੂੰ ਕਿ ਭਾਵੇਂ 5-7 ਹਾਰਾਂ ਅਜੇ ਲੱਕ ਤੋੜੀਆਂ ਹੋਰ ਹੋ ਜਾਣ, ਹਾਂਜੀ ਉੱਤੇ ਉੱਤੇ ਜ਼ਿੰਮੇਵਾਰੀ ਮੇਰੇ ਕੋਲ ਹੀ ਰਹੇ, ਫੈਸਲੇ ਮੈਂ ਹੀ ਲਵਾਂ, ਕੋਈ ਜੀ ਚੱਕਰ ਨਹੀਂ ਹੈਗਾ। ਜੀ तो ये भी संकेत मिल गया इस चीज को, क्योंकि देखो बड़े फैसले ले कौन रहे हैं और उन्होंने अनाउंस कौन कर रहा है, वेखण वाली गल है। तो इस करके मैनू लगता है कि सुखबीर सिंह बादल जमे रहणगे ऐ जिवें गवास्कर क्रीज ते जम जांदा सीगा, हिलदा ही नहीं सी पट्टू। लोकी कहते सन कुर्सी लैके इत्थे बह जा यार, तेरा की है, तू तो आउट तां हुंदा नहींगा। तो इसे तरह सुनील गावस्कर किसी समय जिद्दां क्रीज ते जम जाते थे प्रधान जी, उस तरह जमे हुए बड़िया बड़िया कह लो कि इस वेले मीटिंग कर रहे हैं। इसका मतलब कि किते नहीं जा रहे, प्रधान जी इत्थे ही रहणगे और फैसले इदा ही लैणगे। हाँ जे धार तो फिर चलती रहिंदी है, इहदे च की है। जी जी जी। ਅਗਲੀ ਖਬਰ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਮੂੰਗੀ ਦੀ ਫਸਲ ਦੀ। ਪੰਜਾਬ ਦੇ ਵਿੱਚ ਸੁਣਨ ਦੇ ਵਿੱਚ ਆ ਰਿਹਾ, ਖਬਰਾਂ ਇਹ ਕਹਿ ਰਹੀਆਂ ਕਿ 83% ਦੀ ਮੂੰਗੀ ਦੀ ਜਿਹੜੀ ਫਸਲ ਆ ਉਹ ਸਮਰਥਨ ਮੁੱਲ ਤੋਂ ਘੱਟ ਭਾਅ ਤੇ ਖਰੀਦੀ ਗਈ ਹੈ। देखो ये अखबारी आंकड़े भी ने, इन्हां दे सरकारी आंकड़े भी ने, ਜਿਹੜੇ मतलब कि किसानां दी जुबानी ਪਹਿਲਾਂ ਹੀ ਆ ਗਏ ਸੀਗੇ कि ਇਹ ਕਹਿਣ ਨੂੰ ਕੁਛ ਤੇ ਕਰਨ ਨੂੰ ਕੁਛ ਹੋਰ ਨੇ। तो टाइम्स ऑफ इंडिया ਦੀ ਰਿਪੋਰਟ ਜਿਹੜੀ ਹੈ ਉਹ ਸਾਰੇ ਆंकड़े ਇਕੱਠੇ ਕਰਕੇ ਆਈ ਹੈ। ਉਹ ਕਹਿੰਦੇ ਆ ਕਿ ਪੰਜਾਬ ਦੀਆਂ ਵੱਖ-ਵੱਖ ਅਨਾਜ ਮੰਡੀਆਂ 'ਚ ਜਿਹੜੀ ਹੁਣ ਤੱਕ ਮੂੰਗੀ ਦੀ ਆਮਦ ਹੋਈ ਹੈ, ਹੁਣ ਤੱਕ ਆਪਾਂ ਕਹਿ ਸਕਦੇ ਕਿ 95% ਫਸਲ ਆ ਚੁੱਕੀ ਹੋਏਗੀ। क्यों? क्योंकि हुण बारिशां शुरू हो गई ने। मूंगी जिद्दां हुण साडा एरिया इत्थे भावें कोई माड़ी जी टुट भी कोई रह गई होवे, अदरवाइज दूसरियां जो भी मतलब कि इलाके दीयां फसलां ने तकरीबन तैयार है। MSP तो कहंदे कि 83% तो वध जिन्नी भी आमद होई है, जे आपां 95 भी मान लईए तां 83% तो वध जिहड़ी मूंगी विकी आ ਉਹ MSP ਤੋਂ ਘੱਟ ਵਿਕੀ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਬੜੇ ਵੱਡੇ सवाल ने। सो पंजाब राज मंडीकरण बोर्ड, मतलब कि जिवें मैं तुहानूं कहा कि सरकारी आंकड़े भी हुंदे, इकल्ले अखबारी नहीं, क्योंकि अखबार कोई भी है सरकारी आंकड़े ही लै सकेगा। 29 मई तक ये कहंदे आ कि 1,32,000 क्विंटल मूंगी दी आमद हुई, जिहदे चों 1,10,000 क्विंटल मतलब कि हिसाब ला लो मोटा जिहा कि 83%, वही 83% तो कुछ को वध गए। निजी ਵਪਾਰੀਆਂ ਵੱਲੋਂ ਘੱਟ ਸਮਰਥਨ ਮੁੱਲ ਤੇ ਇਹ ਖਰੀਦੀ ਗਈ ਹੈ। ਜਿਹੜਾ ਇਹਨਾਂ ਦਾ ਸਮਰਥਨ ਮੁੱਲ ਆ ਉਹਦੇ ਤੋਂ ਘੱਟ ਖਰੀਦੀ ਗਈ ਹੈ। ਤੇ ਇਹ ਸਭ ਤੋਂ ਵੱਡੀ ਉਹ ਮਿਸਾਲ ਇਹਦੀ ਹੈ ਕਿ ਜੋ ਸਾਡਾ ਵਪਾਰਕ ਕੇਂਦਰ ਹੈ ਇੱਕ ਵੱਡਾ ਜਗਰਾਉਂ ਮੰਡੀ, ਹਾਂਜੀ, ਤੈਨੂੰ ਕਹਿੰਦੇ ਨਾ ਜਿਵੇਂ ਜਗਰਾਉਂ ਦਾ ਅੱਡਾ ਬੜਾ ਮਸ਼ਹੂਰ ਹੈ, ਜਗਰਾਉਂ ਦੀ ਰੋਸ਼ਨੀ ਬੜੀ ਮਸ਼ਹੂਰ ਹੈ, ਵਿੱਚ ਜਗਰਾਵਾਂ ਦੇ ਲੱਗਦੀ ਰੋਸ਼ਨੀ ਭਾਰੀ, ਤਾਂ ਉੱਥੇ ਮੰਡੀ ਵੀ ਬਹੁਤ ਮਸ਼ਹੂਰ ਹੈ ਜੀ। 1 ਲੱਖ ਕੁਇੰਟਲ ਮੂੰਗੀ ਦੀ ਆਮਦ मतलब कि ਇੱਥੇ ਹੋਈ ਹੈ। ਹਿਸਾਬ ਲਾ ਲਓ ਤੁਸੀਂ 1,32,000 ਟੋਟਲ ਹੈ, 1 ਲੱਖ ਕਿੱਥੇ ਹੋ ਗਈ, ਇੱਥੇ ਹੋ ਗਈ। ਤਾਂ ਕਹਿੰਦੇ ਕਿ 91,000 ਕੁਇੰਟਲ ਘੱਟੋ ਘੱਟ ਇੱਥੋਂ ਜਿਹੜੀ ਹੈ ਨਾ ਸਮਰਥਨ ਮੁੱਲ ਤੋਂ ਘੱਟ, ਯਾਨੀ 5500 ਜਾਂ ਇਹਦੇ ਆਸ-ਪਾਸ ਜਿਹੜੀ ਆ ਉਹ ਵਿਕੀ ਆ। ਸੋ ਇਹ मतलब कि पूरी सूरत हाल है अंकड़ियां ਦੇ ਲਿਹਾਜ਼ ਦੇ ਨਾਲ। ਹਾਲਾਂਕਿ ਇਹਦੇ ਤੇ ਅੱਜ ਮੇਰੇ ਖਿਆਲ ਦੇ ਨਾਲ ਸਿਆਸੀ ਝੱਟ ਵੀ ਲੱਗ ਰਹੇ ਸੀਗੇ, ਬਹਿਸਾਂ ਵਗੈरह हो रही सन, टेलीविजन डिबेट भी करा रहे सी 1-2 चैनल। तो कहने का मतलब ये है कि ਜਿਹੜੀ 60-65 ਦਿਨ ਦੇ ਵਿੱਚ ਤਿਆਰ ਹੁੰਦੀ ਫਸਲ ਆ ਉਹਦੇ ਵਾਸਤੇ ਇਹਨਾਂ ਨੇ ਪ੍ਰੇਰਿਆ ਸੀਗਾ, ਨਾਲ ਗਾਰੰਟੀ ਵੀ ਦਿੱਤੀ ਸੀ। ਗਾਰੰਟੀਆਂ ਦੇਣ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਨੇ PhD ਕਰ ਰੱਖੀ ਹੈ, ਤੇ ਇਹਨਾਂ ਨੇ ਗਾਰੰਟੀ ਦਿੱਤੀ ਸੀ ਕਿ ਉਹੀ ਦਾਣਾ ਦਾਣਾ ਚੱਕਾਂਗੇ, ਤੁਹਾਡੀ ਮੂੰਗੀ ਦਾ ਕੋਈ ਹੱਕ ਨਾ ਰੱਖਾਂਗੇ ਵਗੈਰਾ ਵਗੈਰਾ, ਸਾਰਾ ਕੁਝ ਇਹਨਾਂ ਨੇ ਆਖਿਆ। ਪਰ ਆ ਤੁਹਾਡੇ ਸਾਹਮਣੇ ਸਾਰੀ ਰਿਪੋਰਟ ਆ,
ਮੈਂ ਅਖਬਾਰ ਦਾ ਨਾਂ ਵੀ ਕੋਟ ਕਰ ਦਿੱਤਾ, ਜਿੱਥੋਂ ਅੰਕੜੇ ਆਏ ਨੇ ਉਹ ਵੀ, ਪਲੱਸ ਇਹਦੇ ਵਿੱਚ ਜੇ ਇੱਕ ਚੀਜ਼ ਹੋਰ ਵੇਖਣੀ ਹੋਏ ਤੇ ਕਿਸਾਨਾਂ ਨੇ ਆਪ ਆਪਣੇ ਬਿਆਨ ਦਰਜ ਕਰਵਾਏ, ਆਪਣੇ ਬਿਆਨ ਦਰਜ ਕਰਵਾਏ ਨੇ ਕਿ ਕਿਸ ਤਰ੍ਹਾਂ ਮਤਲਬ ਕਿ ਕੋਈ ਕਹਿੰਦਾ ਮੇਰੀ 6900 ਨੂੰ ਵਿਕੀ ਆ, ਕੋਈ ਕਹਿੰਦਾ ਜੀ 5800 ਨੂੰ ਵਿਕੀ ਆ, ਕਿਉਂਕਿ ਰੇਟ ਤੇ 7200 ਤੋਂ ਉੱਤੇ ਸੀਗਾ ਨਾ। ਇੱਧਰ ਮਾਰਕਫੈਡ ਦੇ ਜਿਹੜੇ ਐਮਡੀ ਹੈ ਮਿਸਟਰ ਰਾਮਵੀਰ, ਉਹਨਾਂ ਨੇ ਖੁਦ ਕਿਹਾ ਕਿ ਮਾਪਦੰਡਾਂ ਅਨੁਸਾਰ ਨਮੀ ਦੀ ਮਾਤਰਾ 12% ਹੋਣੀ ਚਾਹੀਦੀ ਆ, ਸੁਕਾਇਆ ਅਨਾਜ 3% ਤੱਕ ਤੇ ਟੁੱਟਿਆ 4% ਹੋਣਾ ਚਾਹੀਦਾ। ਮਤਲਬ ਕਿ ਉਹ ਕਹਿੰਦੇ ਕਿ ਸਾਡੇ ਪੈਰਾਮੀਟਰਸ ਜਿਹੜੇ ਹੈਗੇ ਆ ਜਾਂ ਕਹਿ ਲਓ ਕੁਆਲਿਟੀ ਦੇ ਜਿਹੜੇ ਸਟੈਂਡਰਡ ਨੇ, ਉਹਨਾਂ ਤੇ ਇਹ ਮਾਲ ਹੀ ਨਹੀਂ ਖਰਾਬ ਕਰਦਾ, ਉਹਨਾਂ ਨੇ ਸਿਆਪਾ ਹੀ ਨਵੇੜ ਦਿੱਤਾ। ਤਾਂ ਮਤਲਬ ਕਿ ਫਿਰ ਤੁਸੀਂ ਮੋਦੀ ਹੋਰਾਂ ਨੂੰ ਕਾਹਤੋਂ ਗਾਲਾਂ ਕੱਢ ਦਿੰਦੇ ਹੋ ਬਈ? ਉਹ ਤੇ ਫਿਰ ਵੀ 80-90% ਕੋਈ ਖਰੀਦ ਜਾਂਦੇ ਹੋਣੇ ਆ ਤੁਹਾਡੇ ਤੋਂ ਐਮਐਸਪੀ, ਤੇ ਤੁਸੀਂ ਤੇ ਕੁਝ ਵੀ ਨਹੀਂ ਕਰ ਰਹੇ ਜੀ। ਉਹ ਉਹਨਾਂ ਨੂੰ ਕਹਿ ਦਿੰਦੇ ਕਿ ਐ ਕਰ ਦੇਣਗੇ, ਉਹ ਕਰ ਦੇਣਗੇ। ਔਰ ਕਮਾਲ ਦੀ ਗੱਲ ਹੈ ਕਿ ਕੋਈ ਵੀ ਕਿਸਾਨ ਜਥੇਬੰਦੀ ਵਾਲਾ ਕੋਈ ਉੱਚੀ ਸੁਰ ਦੇ ਵਿੱਚ ਨਹੀਂ ਬੋਲਦਾ। ਪਤਾ ਨਹੀਂ ਕੀ ਗੱਲ ਹੋਈ ਹੈ ਕਿ ਬਈ ਹੁਣ ਬੋਲਣਾ ਚਾਹੀਦਾ ਕਿ ਤੁਸੀਂ ਕੱਲ ਨੂੰ ਮੰਨ ਲਓ ਕੋਈ ਵੱਡੀ ਡਾਈਵਰਸੀਫਿਕੇਸ਼ਨ ਵਾਸਤੇ ਕੋਈ ਲਹਿਰ ਇੱਥੇ ਖੜੀ ਕਰਦੇ ਹੋ ਹੇਠਲੇ ਪੱਧਰ ਤੇ, ਕਿ ਤੁਹਾਡਾ ਯਕੀਨ ਕੀ ਰਹੇਗਾ? ਕ੍ਰੈਡੀਬਿਲਿਟੀ ਜਿਹਨੂੰ ਆਪਾਂ ਕਹਿੰਦੇ ਆ ਉਹ ਕੀ ਹੋਏਗੀ ਸਰਕਾਰ ਦੀ? ਕਿ ਜਦੋਂ ਤੁਸੀਂ ਗਾਰੰਟੀ ਦਿੰਦੇ ਹੋ ਕਿ ਹਾਂ ਹਾਂ ਤੁਸੀਂ ਆਹ ਚੀਜ਼ ਬੀਜ ਲਓ, ਅਸੀਂ ਸਾਰਾ ਕੁਝ ਮਾਰਕੀਟਿੰਗ ਵਗੈਰਾ ਆਪਣੇ ਸਿਰ ਤੇ ਲੈ ਲਵਾਂਗੇ, ਤੇ ਜੇ ਉਹ ਕੱਲ ਨੂੰ ਫੇਰ ਦੁਬਾਰਾ ਤੁਸੀਂ ਉਸ ਚੀਜ਼ ਨੂੰ ਕਹਿੰਦੇ ਜੋ ਪਹਿਲਾਂ ਝੂਠੀ ਪੈ ਚੁੱਕੀ ਆ, ਤਾਂ ਫਿਰ ਉਹਦੀ ਕੀ ਕੀਮਤ ਰਹਿ ਜਾਏਗੀ? ਉਹਦੀ ਕੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੋਕਾਂ ਦੇ ਵਿੱਚ ਯਕੀਨਤਾ ਰਹਿ ਜਾਏਗੀ। ਜੀ ਜੀ ਜੀ। ਮੂਸੇਵਾਲਾ ਕਤਲकांड ਦੀ ਗੱਲ ਕਰੀਏ ਮਿੰਟੂ ਜੀ, ਦੋ ਅਹਿਮ ਘਟਨਾਵਾਂ ਕਿਹੜੀਆਂ ਵਾਪਰੀਆਂ ਇਸੇ ਕਤਲकांड ਦੇ ਸੰਬੰਧ ਦੇ ਵਿੱਚ? ਦੇਖੋ, ਅੱਜ ਦੋ ਜਿਹੜੀਆਂ ਅਹਿਮ ਗੱਲਾਂ ਨੇ ਉਹ ਇਸ ਮਾਮਲੇ ਦੇ ਵਿੱਚ ਇਹ ਆ ਕਿ ਇੱਕ ਤਾਂ ਜਿਹੜਾ ਸ਼ਗਨਪ੍ਰੀਤ ਹੈ ਉਹਨੂੰ ਮਤਲਬ ਕਿ ਹਾਈ ਕੋਰਟ ਨੇ ਇੰਟਰਮ ਰਿਲੀਫ ਨਹੀਂ ਦਿੱਤੀ, ਉਹਨੂੰ ਕੋਈ ਮਤਲਬ ਕਿ ਬਾਹਰ ਦੀ ਬਾਹਰ ਜ਼ਮਾਨਤ ਜਾਂ ਕੁਝ ਸਮੇਂ ਵਾਸਤੇ ਪੇਸ਼ਗੀ ਜ਼ਮਾਨਤ ਜਿਹੜੀ ਹਾਈ ਕੋਰਟ ਨੇ ਨਹੀਂ ਦਿੱਤੀ। ਉਹਨੇ ਦੋ ਪਟੀਸ਼ਨਾਂ ਲਾਈਆਂ ਸਨ, ਇੱਕ ਸਿਕਿਉਰਿਟੀ ਵਾਸਤੇ ਕਿ ਮੇਰੀ ਜਾਨ ਨੂੰ ਖਤਰਾ ਹੈ, ਸੈਕੰਡ ਕਿ ਬਈ ਮੈਨੂੰ ਬਾਹਰ ਦੀ ਬਾਹਰ ਵਾਲੀ ਜਿਹੜੀ ਜ਼ਮਾਨਤ ਹੁੰਦੀ ਹੈ ਐਂਟੀਸਪੇਟਰੀ ਬੇਲ ਉਹ ਦਿੱਤੀ ਜਾਵੇ। ਹਾਲ ਦੀ ਘੜੀ ਕੋਈ ਵੀ ਇਹਨੂੰ ਛੋਟ ਨਹੀਂ ਮਿਲੀ। ਉਲਟਾ ਹੋਇਆ ਕੀ ਆ ਕਿ ਇਹਨਾਂ ਨੇ ਦੱਸਿਆ ਕੋਰਟ ਨੂੰ ਕਿ ਆਸਟ੍ਰੇਲੀਆ ਦੇ ਵਿੱਚ ਆ, ਤਾਂ ਕੋਰਟ ਨੇ ਕਿਹਾ ਕਿ ਜੇ ਉਹ ਆਸਟ੍ਰੇਲੀਆ ਤੇ ਜਾਨ ਨੂੰ ਖਤਰਾ ਕਿਸ ਤਰ੍ਹਾਂ ਹੋ ਗਿਆ ਫਿਰ? ਤੇ ਦੂਜੀ ਗੱਲ ਆ ਕਿ ਕੀ ਉਹ ਆਏਗਾ ਪੱਕਾ? ਉਹਨਾਂ ਨੇ ਆਖਿਆ ਨਹੀਂ ਜੀ, ਉਹ ਤੇ ਟਿਕਟ ਕਟਾ ਕੇ ਬੈਠਾ, ਉਹਦੀ ਤੇ ਤਿਆਰੀ ਆ ਬਿਲਕੁਲ। ਸੋ ਇਸ ਤਰ੍ਹਾਂ ਬਹਿਸ ਚੱਲੀ ਆ। ਉਹ ਕਹਿੰਦੇ ਕਿ ਮਾਮਲਾ ਕੰਟਰੋਵਰਸ਼ੀਅਲ ਹੈ, ਕੋਰਟ ਨੇ ਇਹ ਗੱਲ ਕਹੀ ਹੈ, ਤੇ ਹਾਲ ਦੀ ਘੜੀ ਅਸੀਂ ਕੋਈ ਵੀ ਇਹਦੇ ਤੇ ਆਰਡਰ ਜਿਹੜਾ ਉਹ ਜਾਰੀ ਨਹੀਂ ਕਰ ਰਹੇ। ਮਤਲਬ ਕਿ ਸੁਣਵਾਈ ਹੋਏਗੀ ਪਰ ਇਹਦੇ ਤੇ ਕੋਈ ਰੋਕ ਨਹੀਂ ਹੈ। ਜੇ ਸ਼ਗਨਾ ਆਉਂਦਾ ਉਹਨੂੰ ਅਰੈਸਟ ਕੀਤਾ ਜਾ ਸਕਦਾ। ਆਸਟ੍ਰੇਲੀਆ ਦੇ ਜਿਹੜੇ ਲੋਕ ਰੂਲ ਐਂਡ ਰੈਗੂਲੇਸ਼ਨ ਨੂੰ ਜਾਣਦੇ, ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜੇ ਵਿਜ਼ਟਰ ਵੀਜ਼ਾ ਵਗੈਰਾ ਹੁੰਦੇ ਆ ਨਾ, ਜਿਹੜੇ ਬਸ 3 ਮਹੀਨਿਆਂ ਬਾਅਦ ਫਿਰ ਮਤਲਬ ਕਿ ਚੱਕਰੀ ਵਾਂਗੂ ਲੋਕਾਂ ਨੂੰ ਘੁਮਾ ਦਿੰਦੇ, ਤਾਂ ਉਹ ਸ਼ਾਇਦ 3 ਮਹੀਨੇ ਹੋ ਗਏ ਆ ਤੇ ਸ਼ਗਨਾ ਜਿਹੜਾ ਉਹ ਆਏਗਾ। ਦੂਜੀ ਚੀਜ਼ ਇਹ ਵਾਪਰੀ ਆ ਕਿ 11 ਗ੍ਰਿਫਤਾਰੀਆਂ ਹੋਈਆਂ ਨੇ ਅੱਜ। ਉਹ 11 ਗ੍ਰਿਫਤਾਰੀਆਂ ਏਦਾਂ ਆ, ਪੁਲਿਸ ਦਾਅਵਾ ਕਰ ਰਹੀ ਹੈ ਕਿ ਜੇ ਇਹਨਾਂ ਨੂੰ ਕੁਝ ਦਿਨ ਹੋਰ ਗ੍ਰਿਫਤਾਰ ਨਾ ਕੀਤਾ ਜਾਂਦਾ, ਮਤਲਬ ਕਿ ਆਪਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੇ ਲਿੰਕ ਹੀ ਆ। ਜਿਹੜੇ ਗਰੁੱਪ ਆਪਸ ਦੇ ਵਿੱਚ ਭਿੜ ਰਹੇ ਆ ਜਾਂ ਜਿਹੜੇ ਸਿੱਧੂ ਮੂਸੇਵਾਲੇ ਨੂੰ ਮਾਰਨ ਲਈ ਜ਼ਿੰਮੇਵਾਰੀਆਂ ਉੱਠ ਰਹੇ ਆ, ਇਹਨਾਂ ਦੇ ਗਾਂਹ ਗੁਰਗੇ ਨੇ ਜਿਨ੍ਹਾਂ ਨੇ ਕਹਿੰਦੇ ਕਿ 5-7 ਬੰਦੇ ਜਿਹੜੇ ਆ ਉਹ ਮਾਰਨੇ ਸੀ, ਤਿਆਰੀ ਸੀ। ਅੱਛਾ, ਮੇਨ ਜਿਹੜੀ ਗੱਲ ਰਹਿ ਗਈ ਹੈ ਕਿ ਸ਼ਗਨ ਵਾਲੀ, ਇਹ ਤੇ ਤੁਹਾਨੂੰ ਮੈਂ ਵੈਸੇ ਅਪਡੇਟ ਕੀਤਾ। ਇਹਨਾਂ ਨੇ ਇੱਕ ਗੱਡੀ ਟ੍ਰੇਸ ਕੀਤੀ ਸੀਗੀ, ਇਹਨੂੰ ਕੀ ਬੋਲਦੇ, ਫੋਰਚੂਨਰ ਕੁਛ ਐਸਾ ਨਾਮ ਹੈ ਗੱਡੀ ਦਾ, ਤੇ ਉਹ ਗੱਡੀ ਇਹਨਾਂ ਨੇ ਬਠਿੰਡਾ ਡੱਬ ਵਾਲੀ ਰੋਡ ਤੋਂ ਇੱਕ ਪੈਟਰੋਲ ਪੰਪ ਦੀ ਸੀਸੀਟੀਵੀ ਚੋਂ ਵੇਖੀ ਸੀਗੀ, ਜਿਹਦੇ ਚ ਸਮਝਿਆ ਜਾਂਦਾ ਸੀਗਾ ਕਿ ਹਥਿਆਰ ਖੜੇ ਗਏ ਨੇ। ਤਾਂ ਅੱਜ ਇਹਨਾਂ ਨੇ ਦਾਅਵਾ ਕਰ ਦਿੱਤਾ, 2 ਦਾਅਵੇ ਹੋਏ ਆ ਕਿ ਉਹ ਜਿਹੜਾ ਬੰਦਾ ਗੱਡੀ ਚਲਾ ਰਿਹਾ ਸੀਗਾ ਉਹ ਸੀ ਮੁੰਡਾ ਸਤਵੀਰ, ਜਿਹਦਾ ਸਟੱਡ ਫਾਰਮ ਹੈ ਅਜਨਾਲੇ ਦੇ ਲਾਗੇ ਜੀ, ਤੇ ਇਹ ਬੰਦਾ ਗੱਡੀ ਚਲਾ ਰਿਹਾ ਸੀਗਾ। ਇਹਦੀ ਉਹ ਗੱਡੀ ਆ ਬਰਾਮਦ ਹੋ ਗਈ ਆ। ਨਾਲੇ ਦਾਅਵਾ ਕੀਤਾ ਗਿਆ ਕਿ ਇਹਨਾਂ ਨੇ 3-4 ਜਣੇ ਜਿਹੜੇ ਹੋਰ ਸਾਥੀ ਆ ਕਿ ਇਹਨਾਂ ਨੇ ਆਪਣੇ ਫੇਕ ਪਾਸਪੋਰਟ ਬਣਾਉਣੇ ਦਿੱਤੇ ਹੋਏ ਸਨ ਕਿਸੇ ਬੰਦੇ ਨਾਲ, 10 ਲੱਖ ਦੀ ਗੱਲ ਹੋ ਚੁੱਕੀ ਸੀ, ਨਿਕਲ ਨੂੰ ਫਿਰਦੇ ਸੀ। ਮਤਲਬ ਕਿ ਫੇਕ ਪਾਸਪੋਰਟ ਵਾਲੀ ਕਹਾਣੀ ਇਹਦੇ ਚ ਵੀ ਕਿਤੇ ਨਾ ਕਿਤੇ ਸਾਹਮਣੇ ਆਉਂਦੀ ਆ। ਖੈਰ, ਜੇ ਇੱਕ ਹੋਰ ਦਾਅਵਾ ਦੇਖੀਏ, ਇੱਕ ਤੇ ਇਹ ਦਾਅਵਾ ਹੋ ਗਿਆ ਕਿ ਪੁਲਿਸ ਕਹਿ ਰਹੀ ਆ ਕਿ ਇਹ ਇਸ ਗੱਡੀ ਦੇ ਵਿੱਚ ਆਏ ਨੇ ਹਥਿਆਰ,
ਪਰ ਮੇਰਾ ਇੱਕ ਮਤਲਬ ਕਿ ਕਾਫੀ ਕਹ ਲਓ ਕਿ ਸ਼ੱਕੀ ਜਿਹਾ ਸੁਭਾਅ ਹੁੰਦਾ ਇਹਨਾਂ ਥਿਊਰੀਆਂ ਦੇ ਮਾਮਲੇ 'ਚ ਜੋ ਪੁਲਿਸ ਪੇਸ਼ ਕਰਦੀ ਹੈ ਕਿ ਹਾਂਜੀ ਬਈ ਤੁਸੀਂ ਦਿੱਲੀ ਦੀ ਪੁਲਿਸ ਦੀ ਜਿਹੜੀ ਪੀਸੀ ਆ ਉਹਦੇ 'ਚ ਜੇ ਸੁਣੋਗੇ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਇਹ ਡੈਡ ਡ੍ਰੌਪ ਡਿਲੀਵਰੀ ਆ, ਜੀ ਜੀ ਉਹਨੂੰ DDD ਬੋਲਦੇ ਆ। ਉਹ ਕੀ ਹੁੰਦੀ ਹੈ ਕਿ ਕੋਈ ਕਿਸੇ ਨੂੰ ਜਾਣਦਾ ਨਹੀਂ, ਕੋਈ ਕਿਸੇ ਨੂੰ ਨਹੀਂ ਜਾਣਦਾ। ਇਹਨਾਂ ਨੇ ਕਿਹਾ ਸੀ ਇੱਕ ਬੰਦਾ ਆਇਆ, ਉਹਨੇ ਬੈਗ ਦੇ ਵਿੱਚ ਹਥਿਆਰ ਮੁਹੱਈਆ ਕਰਵਾਇਆ। ਕੀ ਇਹ ਗੱਡੀ ਚੋਂ ਗਾਂ ਇੱਕ ਬੰਦਾ ਗਿਆ ਡੈਡ ਡ੍ਰੌਪ ਡਿਲੀਵਰੀ ਵਾਸਤੇ, ਜੀ ਜਾਂ ਕਿਤੇ ਨਾ ਕਿਤੇ ਕਹਾਣੀ 'ਚ ਕੋਈ ਝੋਲ ਆ, ਕਿਉਂਕਿ ਇਸ ਗੱਡੀ ਦੇ ਵਿੱਚ ਤਾਂ 3-4 ਜਣੇ ਸਨ, ਜਦ ਕਿ ਪੁਲਿਸ ਪਹਿਲਾਂ ਕਹਿ ਰਹੀ ਸੀ ਕਿ ਇੱਕ ਬੰਦਾ ਹੀ ਜਾ ਕੇ ਪ੍ਰਿਯਵਰਤ ਫੌਜੀ ਨੂੰ ਹਥਿਆਰਾਂ ਵਾਲਾ ਬੈਗ ਦੇ ਕੇ ਆਇਆ। ਇਹ ਬੜਾ ਵੱਡਾ ਸਵਾਲ ਆ ਕਿ ਕੀ ਇਸ ਗੱਡੀ ਚੋਂ ਗਾਂ ਇੱਕ ਬੈਗ ਗਿਆ, ਜਾਂ ਫਿਰ ਕਹਾਣੀ ਹੀ ਕਿਤੇ ਨਾ ਕਿਤੇ ਥੋੜੀ ਉਲਟ ਪੁਲਟ ਹੋਈ ਪਈ ਆ। ਤਾਂ ਦੂਜੀ ਗੱਲ ਜਿਹੜੀ ਹੈ ਦਾਅਵੇ ਦੇ ਰੂਪ ਦੇ ਵਿੱਚ ਹੋਇਆ ਕਿ ਦਿੱਲੀ ਪੁਲਿਸ ਦੇ ਜਿਹੜੇ ਸਪੈਸ਼ਲ ਚੱਲਦੇ ਹੈਗੇ ਨੇ CP, ਉਹਨਾਂ ਨੇ ਕਿਹਾ ਕਿ ਸ਼ਗਨ ਦੀ ਇਨਵੋਲਵਮੈਂਟ ਵਿੱਕੀ ਮਿੱਡੂ ਖੇੜੇ ਵਾਲੇ ਕੇਸ ਦੇ ਵਿੱਚ ਹੈਗੀ ਆ। ਇਹਨੇ ਨਾ ਸਿਰਫ ਇਹਨਾਂ ਦੀ ਰੇਕੀ ਕਰਵਾਈ ਬਲਕਿ ਇਹਨਾਂ ਨੂੰ ਠਹਿਰ ਦਿੱਤੀ, ਇੱਥੋਂ ਤੱਕ ਕਿ ਇਹਦੀਆਂ ਫੋਟੋਆਂ ਤੱਕ ਮੁਹੱਈਆ ਕਰਵਾਈਆਂ ਗਈਆਂ। ਜੀ 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 ਏਕਨਾਥ ਸ਼ਿੰਦੇ ਦੱਸਦੇ ਮਿੰਟੂ ਜੀ ਮੁੱਖ ਮੰਤਰੀ ਬਣ ਕੇ ਸਹੁੰ ਵੀ ਚੁੱਕ ਲਈ ਆ ਹੁਣ ਤਾਂ। ਹਾਂਜੀ ਦੇਖੋ, ਉਹ ਕਹਿੰਦੇ ਹੁੰਦੇ ਨਾ ਕਿ ਇੱਕ ਨਾ बड़ा डायलॉग मशहूर है कि अवसर सबको मिलता है, समय सबका आता है, कोई चाल चल जाता है तो कोई बर्दाश्त कर जाता है। जी तो ये बस इदा ही ਹੁੰਦਾ ਹੈ, ਸਮਾਂ ਹਰ ਇੱਕ ਨੂੰ ਮਿਲਦਾ ਹੈ ਸਿਆਸਤ ਦੇ ਵਿੱਚ, ਕੋਈ ਸੰਭਾਲ ਲੈਂਦਾ ਕੋਈ ਨਹੀਂ ਸੰਭਾਲਦਾ। ਤਾਂ ਸ਼ਿੰਦੇ ਨੇ ਤੇ ਪੂਰਾ ਇਸ ਮੌਕੇ ਨੂੰ ਕੈਸ਼ ਕੀਤਾ। ਸੋ ਸ਼ਿੰਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹਨੂੰ ਉੱਥੇ ਮਰਾਠਾ ਰਾਜਨੀਤੀ 'ਚ ਸ਼ਿੰਦੇ ਕਿਹਾ ਜਾਂਦਾ ਹੈ, ਤਾਂ ਉਹ ਇਸ ਵੇਲੇ ਬਿਹਾਰ ਦਾ ਚੀਫ ਮਿਨਿਸਟਰ ਬਣ ਗਿਆ। ਵੱਡੀ ਗੱਲ ਹੈ। ਹਾਲਾਂਕਿ ਇਸ ਮਾਮਲੇ 'ਚ ਉਠਾ ਬੈਠਕ ਵੀ ਹੋਈ ਆ ਥੋੜੀ ਬਹੁਤੀ, ਕਿਉਂਕਿ ਪਹਿਲਾਂ ਖਬਰਾਂ ਆਈਆਂ ਕਿ ਦੇਵੇਂਦਰ ਫੜਨਵੀਸ ਬਣਨ ਜਾ ਰਹੇ ਜੀ, ਫਿਰ ਖਬਰ ਆਈ ਕਿ ਨੱਡਾ ਸਾਹਿਬ ਨੇ ਕਿਹਾ ਕਿ ਨਹੀਂ ਉਹ ਬੜੇ ਦਿਲ ਵਾਲਾ ਹੈ ਤੇ ਉਹ ਬਣੇਗਾ ਡਿਪਟੀ। ਦੇਖੋ ਸਾਬਕਾ ਮੁੱਖ ਮੰਤਰੀ ਹੋਵੇ, ਸਾਰੀ ਗੇਮ ਵੀ ਉਹੀ ਖੇਡ ਰਿਹਾ ਸੀਗਾ, ਤਾਂ ਉਹਨੂੰ ਡਿਪਟੀ ਦੱਸਿਆ ਜਾਂਦਾ ਹੈ ਕਿ ਉਹ ਆਪ ਰੁੱਸ ਗਿਆ। ਤੇ ਜਦੋਂ ਉਹ ਰੁੱਸ ਗਿਆ, ਮੇਰੇ ਮਨ 'ਚ ਆਇਆ, ਮੈਂ ਕਿਹਾ ਭਾਜਪਾ ਵਾਲੇ ਨੂੰ ਉਹ ਕਹਿ ਦੇਣ ਉਦਲਪੁਰੀ ਕਿਆ ਕਰ ਨੱਜਾ 50 ਤੂੰ ਲੈ ਕੇ ਆ ਜਾ, ਤੈਨੂੰ ਇੱਧਰੋਂ ਬਣਾ ਦਿੰਦੇ ਮੁੱਖ ਮੰਤਰੀ, ਖੇਡ ਹੀ ਚੱਲਣੀ ਸੀ ਜੀ ਸਹੀ ਤਾਂ ਹੈ। ਇਹ ਰੁੱਸ ਗਿਆ। ਫਿਰ ਬਾਅਦ ਦੇ ਵਿੱਚ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਇਹ ਸਾਰੇ ਹੀ ਇਨਵੋਲਵ ਹੋਏ। ਦੇਖੋ ਔਨ ਦੀ ਰਿਕਾਰਡ ਨਹੀਂ ਚੀਜ਼ਾਂ ਹੁੰਦੀਆਂ, ਬਾਅਦ 'ਚ ਫਟਾਫਟ ਸਭ ਦੇ ਟਵੀਟ ਹੋਏ, ਫਿਰ ਕੁਰਸੀ ਲੱਗੀ ਬਕਾਇਦਾ। ਦੇਵੇਂਦਰ ਫੜਨਵੀਸ ਦਾ ਪਰਿਵਾਰ ਨਹੀਂ ਗਿਆ ਉੱਥੇ, ਦੇਖਣ ਵਾਲੀ ਗੱਲ ਇਹ ਸੀ। ਪਰ ਦੇਵੇਂਦਰ ਫੜਨਵੀਸ ਵੱਡਾ ਦਿਲ ਦਿਖਾ ਗਿਆ। ਏਕਨਾਥ ਸ਼ਿੰਦੇ ਇੱਕ ਵਾਰੀ ਮੁੱਖ ਮੰਤਰੀ ਬਣ ਗਿਆ। ਏਕਨਾਥ ਸ਼ਿੰਦੇ ਚੰਨੀ ਤੇ ਉਹ ਹੀ ਆਟੋ ਚਲਾ ਲੈਂਦਾ ਸੀਗਾ ਨਾ, ਮੈਂ ਆਟੋ ਵੀ ਚਲਾ ਲੈਣਾ, ਮੈਂ ਟੈਂਟ ਵੀ ਲਾ ਲੈਣਾ, ਮੈਂ ਬੱਕਰੀ ਵੀ ਚੁਆ ਲੈਣਾ, ਸਾਰਾ ਕੁਛ। ਏਕਨਾਥ ਸ਼ਿੰਦੇ ਸੱਚੀਓ ਆਟੋ ਚਲਾਉਂਦਾ ਹੁੰਦਾ ਸੀਗਾ। ਇਹਦੀ ਮਾਂ ਘਰਾਂ 'ਚ ਪੋਚਾ ਲਾਉਂਦੀ ਹੁੰਦੀ ਸੀ। ਸੋ ਇਹ ਆ ਅਸਲੀ ਆਟੋ ਡਰਾਈਵਰ। ਔਰ ਦਿਲਚਸਪ ਗੱਲ ਦੱਸਦੇ, ਮੈਂ ਬਹੁਤ ਘੱਟ ਲੋਕਾਂ ਨੂੰ ਜਾਂ ਘੱਟ ਪੱਤਰਕਾਰਾਂ ਨੂੰ ਪਤਾ ਹੋਏਗੀ, ਅਸਲ ਦੇ ਵਿੱਚ ਸ਼ਿੰਦੇ ਦੀਆਂ ਰੂਟਸ ਜਿਹੜੀਆਂ ਨੇ ਉਹ RSS ਦੀ ਸ਼ਾਖਾ ਦੇ ਵਿੱਚ ਹੀ ਲੱਗੀਆਂ ਨੇ ਜੀ। ਇਹ RSS ਦਾ ਸ਼ਾਖਾ ਪ੍ਰਮੁੱਖ ਰਿਹਾ, ਯਾਨੀ ਜਿਹਨੂੰ ਆਪਾਂ ਟੀਚਰ ਕਹਿੰਦੇ ਆ, ਜੋ ਇਹਨਾਂ ਦੀਆਂ ਟੀਚਿੰਗਸ ਹੁੰਦੀਆਂ ਨੇ ਉਹਨਾਂ ਨੂੰ ਦੇਣ ਵਾਲਾ ਜਿਹੜਾ ਹੁੰਦਾ ਉਹ ਸ਼ਾਖਾ ਪ੍ਰਮੁੱਖ ਹੁੰਦਾ ਹੈ। ਇਹ ਰਿਹਾ ਕਿਉਂਕਿ ਗੱਲ ਤੇ ਹਿੰਦੂਤਵ ਦੀ ਸੀਗੀ। ਖੈਰ ਸ਼ਿੰਦੇ ਦੇ ਬਹਾਨੇ ਭਾਜਪਾ ਨੇ ਉਹ ਕਾਰਡ ਖੇਡਿਆ ਕਿ ਦੇਖੋ ਉद्धਵ ਠਾਕਰੇ ਦੀ ਜਿਹੜੀ ਸਿਆਸੀ ਗੇਮ ਸੀ ਸਾਰੀ ਪਲਟ ਦਿੱਤੀ ਜੀ ਤਾਂ ਤੇ ਲੱਗੇ। ਹਿੰਦੂਤਵ ਰਾਜਨੀਤੀ ਦੇ ਵਿੱਚ ਇਹਨਾਂ ਨੂੰ ਪਛਾੜਨਾ ਜ਼ਰੂਰੀ ਸੀ। ਮਹਾਰਾਸ਼ਟਰ ਦੇ ਵਿੱਚ ਉਹ ਉੱਤੇ ਆ ਜਾਣਗੇ ਬਗੈਰ ਸਿੱਧੀ ਲੜਾਈ ਲੜਿਆ। ਸੈਕੰਡ ਚੀਜ਼ BMC ਤੇ ਕਬਜ਼ਾ ਕਰ ਜਾਣਗੇ। ਥਰਡ ਚੀਜ਼ ਜਿਹੜੀ ਸਭ ਤੋਂ ਵੱਡੀ ਹੈ ਕਿ ਉਹ ਹੁਣ ਮਹਾਰਾਸ਼ਟਰ ਦੇ ਵਿੱਚ ਇਹ ਦਿਖਾਉਣ ਜੋਗੇ ਹੈਗੇ ਕਿ ਇਹ ਜਿਹੜੇ ਬੰਦੇ ਸੀਗੇ ਹਿੰਦੂਤਵ ਦੇ ਨਾਮ ਤੇ ਕੁਛ ਨਹੀਂ ਕਰ ਸਕੇ, ਹੁਣ ਤੁਸੀਂ ਸਾਨੂੰ ਹੀ ਪੱਕਿਆ ਰੱਖੋ। ਔਰ ਹੋ ਸਕਦਾ ਹੈ ਕਿ ਸ਼ਿੰਦੇ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਿਰ ਪਲੋਸ ਕੇ ਕਹਿ ਦੇਣ ਕਿ ਜਾ ਹੁਣ ਤੇਰੀ ਕੋਈ ਲੋੜ ਨਹੀਂ ਰਹੀ। ਇਹ ਭਾਜਪਾ ਦੀ ਗੇਮ ਹੁੰਦੀ ਆ। ਬੜਾ ਲੰਬਾ ਸਮਾਂ ਇਹਨਾਂ ਦਾ ਸਾਥ ਮੰਨਿਆ ਔਰ ਅੱਜ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਇਹਨਾਂ ਦੇ ਪੈਰਾਂ ਥੱਲੇ ਜ਼ਮੀਨ ਖਿੱਚ ਲਈ ਹੈ। ਮੈਂ ਅਕਸਰ ਕਹਿੰਦਾ ਹੁੰਦਾ ਕਿ ਭਾਰਤੀ ਜਨਤਾ ਪਾਰਟੀ ਉਹ ਰਾਜਨੀਤੀ ਕਰਦੀ ਹੈ ਕਿ ਇਹ ਬੰਦੇ ਦੇ ਉੱਤੇ
ਮਤਲਬ ਕਿ ਸ਼ਾਲ ਦਿੰਦੇ ਨੇ, ਦਿਸ਼ਾਲਾ ਦਿੰਦੇ ਨੇ, ਬੰਦਾ ਕਹਿੰਦਾ ਕਿ ਬਹੁਤ ਮਾਨ ਸਨਮਾਨ ਮਿਲ ਰਿਹਾ ਹੈ, ਜੀ। ਬੋਚ ਕੇ ਜੇ ਉਹਦੇ ਥੱਲਿਓਂ ਜ਼ਮੀਨ ਖਿੱਚ ਲੈਂਦੇ ਨੇ। ਸਮਝ ਗਏ ਮੈਂ ਕੀ ਕਹਿ ਰਿਹਾ? ਜੀ, ਜੀ, ਕਿ ਜੀ। ਉੱਤੇ ਦਿਸ਼ਾਲਾ ਦਿੰਦੇ ਆ, ਸਨਮਾਨ ਦਿੰਦੇ ਆ, ਹੂੰ। ਥੱਲਿਓਂ ਸਾਰਾ ਸਮਾਨ ਹੀ ਖਿੱਚ ਕੇ ਲੈ ਜਾਂਦੇ ਆ, ਉੱਤੋਂ ਅਸਮਾਨ ਹੀ ਖਿੱਚ ਕੇ ਲੈ ਜਾਂਦੇ ਆ। ਸੋ ਇਹ ਇਹਨਾਂ ਦੀ ਰਾਜਨੀਤੀ ਦਾ ਖਾਸਾ ਹੈ। ਜੀ, ਜੀ, ਜੀ। ਮਿੰਟੂ ਜੀ ਬਹੁਤ-ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਜੀ, ਸ਼ੁਕਰੀਆ। ਜੀ। ਇਸ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜਿਨ੍ਹਾਂ ਦੇ ਨਾਲ ਆਪਾਂ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਤੁਸੀਂ ਕਿਤੇ ਨਾ ਜਾਇਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਬਾਰੇ ਵੀ ਤੁਹਾਨੂੰ ਦਿੰਦੇ ਚੱਲਦੇ ਜਾਣਕਾਰੀਆਂ। ਮਣੀਪੁਰ ਦਾ ਰੁਖ ਕਰਾਂਗੇ, ਜਿੱਥੇ ਨੌਨੀ ਜ਼ਿਲ੍ਹੇ ਦੇ ਵਿੱਚ ਰੇਲਵੇ ਉਸਾਰੀ ਪ੍ਰੋਜੈਕਟ ਵਾਲੀ ਥਾਂ ਤੇ ਢਿੱਗਾਂ ਡਿੱਗ ਪਈਆਂ ਸਨ ਅਤੇ 8 ਬੰਦਿਆਂ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਤੇ ਲਗਭਗ 70 ਬੰਦੇ ਢਿੱਗਾਂ ਦੇ ਹੇਠਾਂ ਦਬ ਗਏ। ਪਤਾ ਲੱਗਿਆ ਕਿ ਇਹ ਢਿੱਗਾਂ ਟੂਪਲ ਯਾਰਡ ਰੇਲਵੇ ਉਸਾਰੀ ਕੈਂਪ ਤੇ ਰਾਤ ਨੂੰ ਡਿੱਗੀਆਂ। ਫਿਲਹਾਲ ਢਿੱਗਾਂ ਹੇਠੋਂ ਲਾਸ਼ਾਂ ਨੂੰ ਕੱਢਿਆ ਜਾ ਰਿਹਾ ਅਤੇ ਹਾਲੇ ਵੀ ਕਈ ਲੋਕ ਢਿੱਗਾਂ ਥੱਲੇ ਦੱਬੇ ਹੋਏ ਨੇ। ਢਿੱਗਾਂ ਡਿੱਗਣ ਕਰਕੇ ਜੇਈ ਦਰਿਆ ਦੇ ਪਾਣੀ ਦਾ ਵਹਾਅ ਵੀ ਰੁਕ ਗਿਆ ਤੇ ਹੜ੍ਹਾਂ ਵਰਗੇ ਹਾਲਾਤ ਬਣਨ ਦਾ ਖਦਸ਼ਾ ਹੋ ਗਿਆ। ਰਾਹਤ ਬਚਾਅ ਕਾਰਜ ਜਾਰੀ ਨੇ। ਇੰਜੀਨੀਅਰਿੰਗ ਲੈਵਲ ਜਿਹੜਾ ਵਾ ਉਹ ਥੋੜਾ ਬਿਹਤਰ ਹੋਵੇ ਤਾਂ ਚੰਗਾ। ਜਿਹੜਾ ਪ੍ਰੋਜੈਕਟ ਆ ਉਹਦੀ ਥੋੜੀ ਜਿਹੀ ਆਲੋਚਨਾ ਵੀ ਇਸ ਕਰਕੇ ਹੋ ਰਹੀ ਹੈ ਵੀ ਇੱਕ ਪਾਸੇ ਢਿੱਗਾਂ ਡਿੱਗਣ ਦਾ ਖਤਰਾ, ਦੂਜੇ ਪਾਸੇ ਦਰਿਆ ਰੁਕ ਗਿਆ ਤੇ ਇੱਥੇ ਕਿਸ ਤਰੀਕੇ ਦੇ ਨਾਲ ਇਸ ਕੰਮਕਾਰ ਦੀ ਮੈਪਿੰਗ ਹੋਈ ਜਾਂ ਇਹਨੂੰ ਨਾਪਿਆ ਗਿਆ ਸੀ ਕਿ ਇਹ ਜਿਹੜਾ ਅੱਜ ਇੰਨੇ ਬੰਦੇ ਢਿੱਗਾਂ ਡਿੱਗਣ ਕਰਕੇ ਜਿਹੜੇ ਆ ਉਹ ਲਾਸ਼ਾਂ ਦੇ ਵਿੱਚ, ਜਾਨਾਂ ਜਿਹੜੀਆਂ ਸੀਗੀਆਂ ਲਾਸ਼ਾਂ ਦੇ ਵਿੱਚ ਤਬਦੀਲ ਹੋ ਗਈਆਂ। ਖੈਰ, ਰੁਕ ਕਰਾਂਗੇ ਪਟਿਆਲਾ ਦਾ। ਹਾਲ ਹੀ ਦੇ ਵਿੱਚ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਜਿੱਤੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਕੋਰੋਨਾ ਹੋਣ ਕਰਕੇ ਲੰਘੇ ਦਿਨੀ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਹਾਲਾਤ ਸੁਧਰਨ ਤੋਂ ਬਾਅਦ ਉਹਨਾਂ ਨੂੰ ਇੱਥੋਂ ਛੁੱਟੀ ਦੇ ਦਿੱਤੀ ਗਈ ਹੈ। ਡਾਕਟਰਾਂ ਨੇ ਉਹਨਾਂ ਨੂੰ ਕੁਝ ਦਿਨ ਆਪਣੇ ਘਰ ਦੇ ਵਿੱਚ ਇਕਾਂਤਵਾਸ ਰਹਿਣ ਦੀ ਸਲਾਹ ਦਿੱਤੀ ਹੈ। ਰੁਕ ਕਰਾਂਗੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ, ਜਿੱਥੇ ਪੰਜਾਬੀ ਸੂਬਾ ਮੋਰਚਾ ਦੇ ਦੌਰਾਨ 4 ਜੁਲਾਈ 1955 ਨੂੰ ਤਤਕਾਲੀ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਤੇ ਕਰਵਾਏ ਗਏ ਹਮਲੇ ਦੀ ਯਾਦ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮਾਗਮ ਜਿਹੜੇ ਆ ਰੱਖੇ ਜਾਣਗੇ। ਇੱਥੇ ਦੱਸਣਾ ਬਣਦਾ ਹੈ ਕਿ ਇਹ ਹਮਲਾ 3 ਅਤੇ 4 ਜੁਲਾਈ 1955 ਦੀ ਦਰਮਿਆਨੀ ਰਾਤ ਨੂੰ ਕੀਤਾ ਗਿਆ ਸੀ। ਇਸੇ ਦੌਰਾਨ ਡੀਆਈਜੀ ਮਹਾਸ਼ਾ ਅਸ਼ਵਨੀ ਕੁਮਾਰ ਵੱਲੋਂ ਉਹਦੀ ਅਗਵਾਈ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਜਿਹੜੇ ਵਿੱਚ ਸਾਰੇ ਜੋ ਪਰਿਕਰਮਾ ਹਾਲ ਹੈ ਜਾਂ ਸਾਰੇ ਕਿਤੇ ਉੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਆ ਉਹ ਭੇਜੀ ਗਈ ਸੀ। ਉਸ ਸਮੇਂ ਕਾਂਗਰਸ ਸਰਕਾਰ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਸਨ। ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਵਰ੍ਹੇ ਇਸ ਹਮਲੇ ਦੀ ਯਾਦ ਪਹਿਲੀ ਵਾਰ ਮਨਾਈ ਗਈ ਸੀ, ਜਿਸ ਦੀ ਲਗਾਤਾਰਤਾ ਦੇ ਵਿੱਚ ਇਸ ਵਾਰ ਵੀ ਜਿਹੜੇ ਸਮਾਗਮ ਹੈ ਉਹ ਰੱਖੇ ਜਾਣਗੇ। ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਉਹ ਦੱਸਦੇ ਨੇ ਕਿ 2 ਜੁਲਾਈ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ, ਜਿਸ ਦਾ ਭੋਗ 4 ਜੁਲਾਈ ਨੂੰ ਪਾਇਆ ਜਾਣਾ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਪ੍ਰੋਗਰਾਮ ਅਪਡੇਟ ਅਮਰੀਕਾ, ਜਿਸ ਦੇ ਵਿੱਚ ਰਾਜ ਕਰਨਵੀਰ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਇਸ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਤੁਹਾਨੂੰ ਦੇਣਗੇ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਵੱਡੀਆਂ ਤੇ ਅਹਿਮ ਘਟਨਾਵਾਂ ਬਾਰੇ, ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।